ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਾਰੀਆ ਜੀ। ਮਿੰਟੂ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨੰਬਰ 209-277 0113 2092777013 ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ਾ ਜਿਹੜਾ ਉਹ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨ ਦੀ ਜਾਣਕਾਰੀ ਲੈਣ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਅਤੇ ਕਹਿੰਦੇ ਅਲਵਰ ਲਿੰਚਿੰਗ ਮਾਮਲੇ ਵਿੱਚ ਆਇਆ ਹੈਰਾਨੀਕੁੰਨ ਖੁਲਾਸਾ। ਦੇਖੋ, ਸੁਪਰੀਮ ਕੋਰਟ ਨੇ ਪਿੱਛੇ ਜੇ ਹਦਾਇਤਾਂ ਦਿੱਤੀਆਂ ਸਨ ਕਿ ਮੌਬ ਲਿੰਚਿੰਗ ਦੇ ਮਾਮਲੇ 'ਚ ਸਖਤਾਈ ਕਰੋ, ਕਾਨੂੰਨ ਕਰੜਾ ਲਿਆਵੋ, ਜ਼ਿਲ੍ਹਾ ਪੱਧਰ ਤੇ ਕੋਈ ਇਸ ਤਰ੍ਹਾਂ ਦੀਆਂ ਕਮੇਟੀਆਂ ਬਣਾਓ ਕਿ ਇਹ ਲਿੰਚਿੰਗ ਜਿਹੜੀ ਹੁੰਦੀ ਆ ਰੁਕ ਜਾਵੇ। ਤੇ ਕਮਾਲ ਦੀ ਗੱਲ ਹੈ, ਜਿੱਦਾਂ ਇਹ ਫੈਸਲਾ ਆਇਆ ਸੀਗਾ ਉਸ ਤੋਂ 3-4 ਘੰਟਿਆਂ ਬਾਅਦ ਹੀ ਭੀੜ ਨੇ ਅਗਨੀਵੇਸ਼ ਢਾ ਲਿਆ ਸੀਗਾ। ਭੀੜ ਉਹ ਸੀਗੀ ਜਿਨ੍ਹਾਂ ਦੇ ਕਰਕੇ ਇਸ ਦੇਸ਼ ਤੇ ਭੀੜ ਬਣ ਆਈ ਆ, ਪਿਛਲੇ ਕੁਝ ਸਾਲਾਂ ਤੋਂ ਖਾਸ ਤੌਰ ਤੇ ਭੀੜ ਬਣ ਆਈ ਆ। ਖੈਰ, ਫਿਰ ਉਸ ਤੋਂ ਬਾਅਦ ਇਹ ਵੱਡੀ ਘਟਨਾ ਵਾਪਰੀ, ਔਰ ਘਟਨਾ ਕਿੱਥੇ ਵਾਪਰਦੀ ਆ? ਉਸ ਰਾਜਸਥਾਨ 'ਚ ਜਿੱਥੇ ਇਹਨਾਂ ਦੀ ਗੌਰਮੈਂਟ ਹੈ, ਭਾਰਤੀ ਜਨਤਾ ਪਾਰਟੀ ਵਾਲਿਆਂ ਦੀ। ਸੋ ਉੱਥੇ ਬੰਦਾ ਕੁੱਟ ਕੇ ਮਾਰ ਦਿੱਤਾ, ਠੀਕ ਉਸੇ ਤਰ੍ਹਾਂ ਜਿੱਦਾਂ ਪਹਿਲੂ ਖਾਨ ਮਾਰਿਆ ਸੀਗਾ। ਇਹ ਗਾਵਾਂ ਲਿਜਾ ਰਹੇ ਸੀ ਬਿਲਕੁਲ ਲੀਗਲ ਤਰੀਕੇ ਨਾਲ। ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਹਰਿਆਣੇ ਦਾ ਖਾਸ ਤੌਰ ਤੇ ਮੇਵਾਤ ਇਲਾਕਾ ਜਿਹੜਾ, ਉੱਥੇ ਮੁਸਲਮਾਨ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ, ਉਹਨਾਂ ਦਾ ਬਿਰਿਆਨੀ ਦਾ ਕੰਮਕਾਰ ਸੀਗਾ, ਉਹ ਵੀ ਠੱਪ ਕਰਾ ਦਿੱਤਾ ਵੱਡੇ ਰਾਸ਼ਟਰ ਪ੍ਰੇਮੀਆਂ ਨੇ। ਫਿਰ ਉਸ ਤੋਂ ਬਾਅਦ ਡੇਅਰੀ ਵਾਲਾ ਧੰਦਾ ਸੀ। ਡੇਅਰੀ ਵਾਲੇ ਧੰਦੇ 'ਚ ਜਿੱਦਾਂ ਪੰਜਾਬ ਵਾਲੇ ਇੱਥੇ ਰੋਣ ਡਏ ਆ ਕਿਉਂਕਿ ਇਹਨਾਂ ਦੀਆਂ ਨਸਲਾਂ ਜਿਹੜੀਆਂ ਉਹਨਾਂ ਦਾ ਆਦਾਨ ਪ੍ਰਦਾਨ ਹੁੰਦਾ ਸੀ, ਚੰਗੀ ਕਮਾਈ ਹੁੰਦੀ, ਉਵੇਂ ਇਹਨਾਂ ਦਾ ਹਰਿਆਣੇ ਵਾਲਿਆਂ ਦਾ ਵੀ ਰਾਜਸਥਾਨ ਦੇ ਨਾਲ ਇਸ ਤਰ੍ਹਾਂ ਦਾ ਵਪਾਰ ਚੱਲਦਾ ਸੀਗਾ। ਉਹ ਵਪਾਰ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ। ਪਰ ਇਹ ਬੰਦੇ ਗਏ ਸੀ ਕਿ 2 ਜਣੇ ਖਰੀਦ ਕੇ ਉੱਥੋਂ ਲਈ ਆਉਂਦੇ ਹੀ, ਰਸਤੇ ਦੇ ਵਿੱਚ ਇਹਨਾਂ ਨੂੰ ਰੋਕਿਆ ਗਿਆ। ਫਿਰ ਇਹਨਾਂ ਦਾ ਕੁਟਾਪਾ ਸ਼ੁਰੂ ਹੋਇਆ, ਇੱਕ ਤੇ ਭੱਜ ਗਿਆ, ਇੱਕ ਨੂੰ ਫੜ ਲਿਆ। ਹੁਣ ਇਹਦੇ 'ਚ ਖੁਲਾਸਾ ਕੀ ਹੋਇਆ ਕਿ ਜਿਹੜੀ ਮੌਤ ਹੋਈ ਆ, ਅਕਬਰ ਮਰਨ ਵਾਲੇ ਦਾ ਨਾਂ ਹੈ, ਮ੍ਰਿਤਕ ਦਾ ਨਾਮ, ਤਾਂ ਦੱਸਦੇ ਆ ਮ੍ਰਿਤਕ ਦਾ ਜਿਹੜਾ ਇਹ ਸਾਰਾ ਕੁਛ ਕੀਤਾ ਗਿਆ ਭੀੜ ਵੱਲੋਂ, ਤੇ ਉਹ ਕੀਤਾ ਹੀ ਕੀਤਾ ਗਿਆ। ਪਰ ਬਾਅਦ ਦੇ ਵਿੱਚ ਪੁਲਿਸ ਨੇ ਵੀ ਘੱਟ ਉਹਦੇ ਨਾਲ ਨਹੀਂ ਕੀਤੀ। ਪੁਲਿਸ ਨੇ ਕਿਸ ਤਰ੍ਹਾਂ ਘੱਟ ਨਹੀਂ ਕੀਤੀ, ਉਹ ਦੱਸਦੇ ਆ ਕਿ ਜਿਹੜੀ ਪੁਲਿਸ ਨੂੰ ਕਾਲ ਗਈ ਆ ਉਹ ਇੱਕ ਗਊ ਰਾਖੇ ਵੱਲੋਂ ਗਈ ਆ, ਔਰ ਉਹ ਕਾਲ ਜਿਹੜੀ ਆ FIR ਦੇ ਮੁਤਾਬਕ, ਮੈਂ ਕਹਾਣੀ ਦੱਸ ਰਿਹਾ, ਹੋ ਸਕਦਾ ਕਿ ਪੁਲਿਸ ਦੀ ਕੁਤਾਹੀ, ਪੁਲਿਸ ਦੀ ਅਣਗਹਿਲੀ ਇਹ ਤੋਂ ਵੀ ਵੱਡੀ ਹੋਵੇ। ਦੱਸਦੇ ਆ ਕਿ ਇਹ ਜਿਹੜੀ ਕਾਲ ਗਈ ਹੈ ਰਾਤ ਨੂੰ 1:41 ਤੇ ਗਈ, ਔਰ ਇਹ ਜਿਹੜਾ ਗਊ ਰਕਸ਼ਕ ਸੀਗਾ ਨਵਲ ਕਿਸ਼ੋਰ, ਇਹਨੇ ਫੋਨ ਕੀਤਾ ਤਾਂ 1:41 ਤੇ ਕਾਲ ਹੁੰਦੀ ਆ। ਉਤੋਂ 15 ਮਿੰਟਾਂ ਬਾਅਦ ਪੁਲਿਸ ਜਿਹੜੀ ਆ ਉਹ ਘਟਨਾ ਵਾਲੀ ਥਾਂ ਤੇ ਪਹੁੰਚ ਜਾਂਦੀ ਆ। ਮੰਨ ਲਓ ਕਿ ਲਾ ਲਓ 2 ਵਜੇ ਪਹੁੰਚ ਗਏ ਹੋਣਗੇ ਵੱਧ ਤੋਂ ਵੱਧ, ਪਰ ਉੱਥੋਂ ਜਿਹੜਾ ਹਸਪਤਾਲ 4 ਕਿਲੋਮੀਟਰ ਦੂਰ ਸੀਗਾ, ਉਸ ਜ਼ਖਮੀ ਬੰਦੇ ਨੂੰ ਇਹ ਪੂਰੇ 4 ਵਜੇ ਲਿਜਾ ਕੇ ਹਸਪਤਾਲ 'ਚ ਐਡਮਿਟ ਕਰਵਾਉਂਦੇ ਆ। ਉਦੋਂ ਤੱਕ ਉਹ ਮਰ ਚੁੱਕਾ ਸੀਗਾ। ਮਤਲਬ 4 ਕਿਲੋਮੀਟਰ ਦਾ ਸਫ਼ਰ ਪੁਲਿਸ ਜਿਹੜੀ ਹੈ ਉਹ 2 ਘੰਟਿਆਂ 'ਚ ਤੈਅ ਕਰਦੀ ਪਈ ਆ। ਸੋ ਹੁਣ ਇੰਡੀਅਨ ਐਕਸਪ੍ਰੈਸ ਨੇ ਵੀ ਅੱਜ ਖਬਰ ਲਾਈ ਸੀਗੀ, ਉਹ ਕਹਿੰਦੇ ਆ ਕਿ ਅਸਲ ਦੇ ਵਿੱਚ ਜਿਹੜੇ ਪ੍ਰਤੱਖਦਰਸ਼ੀ ਸੀਗੇ, ਜਿਹੜੇ ਮੌਕੇ ਤੇ ਪਹੁੰਚੇ ਲੋਕ ਸੀ, ਉਹ ਦੱਸਦੇ ਆ ਕਿ ਇਹ ਤੇ ਪਹਿਲਾਂ ਗਊਆਂ ਨੂੰ ਛੱਡਣ ਗਊਸ਼ਾਲਾ 'ਚ ਚਲੇ ਗਏ ਪੁਲਿਸ ਵਾਲੇ, ਉਸ ਤੋਂ ਬਾਅਦ ਆਏ
ਤੇ ਫਿਰ ਚਾਹ ਪੀਣ ਲੱਗ ਪਏ। ਫਿਰ ਦੱਸਦੇ ਆ ਕਿ ਜਿਹੜਾ ਜ਼ਖਮੀ ਸੀਗਾ ਉਹਨੂੰ ਥਾਣੇ ਲੈ ਗਏ, ਉੱਥੋਂ ਨਹਾ ਧੋ ਕੇ, ਪਤਾ ਨਹੀਂ ਹੋ ਸਕਦਾ ਇਹਨਾਂ ਨੇ ਵੀ ਉਸ ਸੇਵਾ ਦੇ ਵਿੱਚ ਹੀ ਹਿੱਸਾ ਪਾਇਆ ਹੋਵੇ ਜਿਹੜੀ ਭੀੜ ਕਰਦੀ ਪਈ ਅੱਜ ਕੱਲ੍ਹ, ਤੇ ਫਿਰ ਉੱਥੋਂ ਦੱਸਦੇ ਨਹਾ ਧੋ ਕੇ ਇਹਨੂੰ ਹਸਪਤਾਲ ਲੈ ਕੇ ਗਏ ਆ, ਤਾਂ ਜਦ ਤੱਕ ਮੌਤ ਹੋ ਗਈ। ਹੁਣ ਇਹਦੇ ਚ ਭਾਰਤੀ ਜਨਤਾ ਪਾਰਟੀ ਦਾ ਇੱਕ ਜਿਹੜਾ ਵਿਧਾਇਕ ਆ ਗਿਆਨਦੇਵ ਅਹੂਜਾ, ਉਹ ਵੀ ਕਹਿੰਦਾ ਜੀ ਕਿ ਸਾਡੇ ਬੰਦਿਆਂ ਨੇ ਤੇ ਥੋੜੀ ਬਹੁਤ ਕੁੱਟਮਾਰ ਕੀਤੀ ਸੀਗੀ, ਬਹੁਤੀ ਕੁੱਟਮਾਰ ਪੁਲਿਸ ਨੇ ਕੀਤੀ, ਇਹਦੀ ਮੌਤ ਜਿਹੜੀ ਆ ਉਹ ਕੁੱਟਮਾਰ ਕਰਕੇ ਹੋਈ ਆ, ਔਰ ਪੁਲਿਸ ਨੇ ਕੁੱਟਮਾਰ ਜਿਹੜੀ ਕੀਤੀ ਆ ਉਹ ਵੀ ਮੌਤ ਦਾ ਕਾਰਨ ਬਣੀ ਆ। ਤੋ ਇਹ ਆਪਣੇ ਆਪ ਦੇ ਵਿੱਚ ਹੁਣ ਇੱਕ ਬਹੁਤ ਵੱਡਾ ਖੁਲਾਸਾ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਇਹ ਗੱਲ ਕਹੀ ਜਾਂਦਾ ਕਿ ਪੁਲਿਸ ਦੀ ਕੁੱਟਮਾਰ ਕਰਕੇ ਸਾਰਾ ਕੁਝ ਹੋਇਆ, ਔਰ ਦੂਸਰੇ ਪਾਸੇ ਪੁਲਿਸ ਆਪਣੀ ਕਹਾਣੀ ਚ ਮੰਨੀ ਜਾਂਦੀ ਆ ਕਿ ਜੀ ਇਹ FIR ਦੇ ਮੁਤਾਬਕ ਜੋ ਅਸੀਂ ਟਾਈਮ ਦੱਸਿਆ ਸਾਨੂੰ 2 ਘੰਟੇ ਲੱਗ ਗਏ, ਅਸੀਂ ਹਸਪਤਾਲ 'ਚ ਜਿਹੜਾ ਬੰਦਾ ਖੜਦਿਆਂ 2 ਘੰਟਿਆਂ ਦਾ ਸਮਾਂ ਖਾ ਲਿਆ। ਸੋ ਰਾਜਸਥਾਨ ਦੀ ਪੁਲਿਸ ਨੇ ਓਫੀਸ਼ੀਅਲੀ ਅੱਜ ਗਲਤੀ ਵੀ ਮੰਨ ਲਈ ਆ, ਕਹਿੰਦੇ ਕਿ ਸਾਡੇ ਮੰਦਰ ਤੋਂ ਕੁਤਾਹੀ ਹੋਈ ਆ, ਅਸੀਂ ਉਹਦੀ ਜਾਂਚ ਪੜਤਾਲ ਕਰਦੇ ਪਏ ਹਾਂ। ਦੂਜੇ ਪਾਸੇ ਮਾਮਲਾ ਸੁਪਰੀਮ ਕੋਰਟ 'ਚ ਚਲੇ ਗਿਆ। ਸੁਪਰੀਮ ਕੋਰਟ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪਹਿਲੇ ਹਦਾਇਤਾਂ ਕਰ ਚੁੱਕਿਆ, ਤਾਂ ਉਹਨਾਂ ਨੇ ਹੁਣ ਇਹਨਾਂ ਦੀ ਸਰਕਾਰ ਨੂੰ ਖਿੱਚ ਲਿਆ ਕਿਉਂਕਿ ਉਹ ਪਟੀਸ਼ਨ ਪ੍ਰਵਾਨ ਕਰ ਲਈ ਗਈ। ਇਹ ਸਿੱਧੇ ਤੌਰ ਤੇ ਅਦਾਲਤੀ ਹੁਕਮਾਂ ਦੀ ਅਵੱਗਿਆ, ਤਾਂ ਉਸ ਮਾਮਲੇ ਦੇ ਵਿੱਚ ਹੁਣ ਰਾਜਸਥਾਨ ਸਰਕਾਰ ਜਿਹੜੀ ਕਸੂਤੀ ਫਸੂਗੀ। ਪਰ ਮੌਬ ਲਿੰਚਿੰਗ ਕਿੱਦਾਂ ਹੁੰਦੀ ਆ ਉਹਦੀ ਮੇਰੇ ਖਿਆਲ ਦੇ ਨਾਲ ਹੁਣ ਬਹੁਤੀ ਰੂਪ ਰੇਖਾ ਦੱਸਣ ਦੀ ਜ਼ਰੂਰਤ ਨਹੀਂ, ਕਿ ਸਾਰਾ ਕੁਛ ਹੈ ਜਿਹੜਾ ਤਾਣਾ ਬਾਣਾ ਜਿਹੜਾ ਜਿੱਦਾਂ ਕਹਿ ਲਈਏ ਕਿ ਭੀੜ ਤੇ ਕਸ਼ੂਰੇ ਦਾ ਕੰਮ ਕਰਦੀ ਆ, ਅਸਲ ਕਾਤਲ ਤੇ ਪ੍ਰਸ਼ਾਸਨ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ। ਤਾਂ ਇਹ ਜਿਹੜਾ ਮਾਹੌਲ ਆ ਉਸੇ ਮਾਹੌਲ ਦਾ ਸਿੱਟਾ, ਮਾਹੌਲ ਤੁਹਾਨੂੰ ਪਤਾ ਹੀ ਆ, ਮਾਹੌਲ ਇੱਕ ਹਸਰਤ ਆ। ਹਸਰਤ ਕਿਸ ਤਰ੍ਹਾਂ ਦੀ ਕਿ ਇੱਕ ਛਤਰ ਰਾਜ ਹੋਵੇ, ਛਤਰ ਕਿਹਨਾਂ ਦਾ ਹੋਵੇ, ਰਾਜ ਕਿਹਨਾਂ ਦਾ ਹੋਵੇ, ਸਾਰਾ ਪਤਾ ਹੀ ਹੈ। ਉਹ ਕਹਿੰਦੇ ਹੁੰਦੇ ਨਾ ਕਿ ਦਿਲੋਂ ਮੇਂ ਅਗਰ ਪਲੀ भेजा कोई हसरत नहीं होती, हम इंसानों के इंसानों से ये नफरत नहीं होती। ਸੋ ਸਾਰੀ ਖੇਡ ਨਫ਼ਰਤ ਦੀ ਹੈ, ਔਰ ਨਫ਼ਰਤ ਤੇ ਜ਼ਹਿਰ ਤੁਹਾਨੂੰ ਪਤਾ ਹੀ ਹੈ, ਇਹ ਦੋਵੇਂ ਤਬਾਹ ਕਰ ਦਿੰਦੇ ਜ਼ਿੰਦਗੀ। ਜੀ 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 ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ ਵੀ ਕਹਿੰਦੇ ਦਿੱਲੀ ਦੇ ਜੰਤਰ ਮੰਤਰ ਤੇ ਹੁਣ ਫਿਰ ਜਿਹੜੇ ਜੀ ਹੋ ਸਕਣਗੇ ਵਿਰੋਧ ਪ੍ਰਦਰਸ਼ਨ। ਦੇਖੋ ਇਹ ਪਿੱਛੇ ਜੇ ਰੋਕ ਲਾ ਦਿੱਤੀ ਗਈ ਸੀਗੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ। ਵੈਸੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਰਗਿਆਂ ਦਾ ਕੰਮ ਹੈ ਜਿਹੜਾ ਉਹ ਵੀ ਬੜਾ ਆਲਾ ਦਰਜੇ ਦਾ ਕੰਮ ਆ। ਉਹਨਾਂ ਨੂੰ ਕਈ ਤਰ੍ਹਾਂ ਦੇ ਪ੍ਰਦੂਸ਼ਣ ਦਿਸ ਪੈਂਦੇ ਪਰਾਲੀ ਵਗੈਰਾ ਦੇ, ਪਰ ਜੋ ਇੱਥੇ ਪਾਣੀ ਪਲੀਤ ਹੁੰਦੇ ਆ ਜਾਂ ਹੋਰ ਇਸ ਤਰ੍ਹਾਂ ਦੇ ਇਨਸਾਨੀ ਹਕੂਕ ਮਾਰੇ ਜਾਂਦੇ ਆ, ਜਿਹੜੇ ਸਾਹ ਲੈਣ ਵਾਲੇ ਹੁੰਦੇ ਉਹ ਨਹੀਂ ਦਿਖਦੇ ਕਈ ਵਾਰੀ। ਸੋ ਉਹ ਜਿੱਦਾਂ ਪਿੱਛੇ ਜੇ ਜਿਹੜਾ ਕੇਂਦਰੀ ਪ੍ਰਦੂਸ਼ਣ ਬੋਰਡ ਆ ਉਹਦਾ ਕਮਾਲ ਤੁਸੀਂ ਦੇਖਿਆ ਹੋਣਾ, ਆ ਜਿਹੜੀ ਚੱਡਾ ਸ਼ੂਗਰ ਮਿਲ ਆ ਇਹਨੂੰ ਹੁਣ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਆ। ਔਰ ਕਮਾਲ ਇਹਨਾਂ ਨੇ ਇਹ ਕੀਤਾ ਸੀਗਾ ਕਿ ਜਿਹੜਾ ਪਾਣੀ ਦਾ ਸੈਂਪਲ ਇਹਨਾਂ ਨੇ ਖੜਿਆ ਉਹ 21 ਦਿਨਾਂ ਬਾਅਦ ਆ ਕੇ ਭਰਿਆ ਸੀ, ਤਾਂ 21 ਦਿਨਾਂ 'ਚ ਤੇ ਉਹ ਪਾਣੀ ਜਿਹੜਾ ਸੀ ਪੱਤਨ ਕਈ ਲੰਘ ਗਿਆ। ਸੋ ਇਹੋ ਜਿਹਾ ਕੰਮ ਕਰਦੇ ਆ ਜਿਹੜੇ ਇਹ ਵੱਡੇ ਟ੍ਰਿਬਿਊਨਲ ਵਗੈਰਾ ਨੇ। ਖੈਰ ਇਹਨਾਂ ਦੇ ਕੰਮ ਵਧੀਆ ਵੀ ਹੁੰਦੇ, ਕਈ ਕੰਮਾਂ 'ਚ ਇਹ ਕੁਤਾਹੀ ਕਰਦੇ ਆ। ਇਹਨਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਲਿਆਂ ਨੇ ਕੀ ਕੀਤਾ ਸੀਗਾ ਕਿ ਜੰਤਰ ਮੰਤਰ ਤੇ ਜੋ ਧਰਨੇਬਾਜ਼ੀ ਹੁੰਦੀ ਆ, ਜੋ ਰੋਸ ਪ੍ਰਦਰਸ਼ਨ ਹੁੰਦੇ ਆ, ਉਹਦੇ ਤੇ ਪਾਬੰਦੀ ਲਾਤੀ ਸੀ, ਇਹ ਕਹਿ ਕੇ ਕਿ ਜੀ ਇੱਥੇ ਸਫਾਈ ਵਗੈਰਾ ਨਹੀਂ ਹੁੰਦੀ, ਇੱਥੇ ਗੰਦ ਬਹੁਤ ਪੈਂਦਾ। ਵੈਸੇ ਤੇ ਹੁਣ ਸਵੱਛ ਭਾਰਤ ਵਾਲਿਆਂ ਤੇ ਵੀ ਸਵਾਲ ਖੜਾ ਹੁੰਦਾ ਕਿ ਜਦੋਂ ਉਹ ਰੈਲੀ ਕਰਕੇ ਜਾਂਦੇ ਆ, ਜਿੱਦਾਂ ਮਲੋਟ 'ਚ ਰੈਲੀ ਹੋਈ ਸੀ, ਤਾਂ ਉਹ ਘੱਟ ਗੰਦ ਫੈਲਾ ਕੇ ਜਾਂਦੇ ਆ। ਤਾਂ ਇਹ ਹੁਣ ਇੱਕ ਮੁੱਦਾ ਬਣ ਗਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਕਿ ਇੱਥੇ ਗੰਦ ਬੜਾ ਪੈਂਦਾ। ਔਰ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਧੁਨੀ, ਫਿਰ ਜੀ ਇਹਨਾਂ ਨੂੰ ਇੱਥੋਂ ਰੋਕ ਦਿੱਤਾ ਗਿਆ ਕਿ ਤੁਸੀਂ ਇੱਥੇ ਰੋਸ ਪ੍ਰਦਰਸ਼ਨ ਨਹੀਂ ਕਰ ਸਕਦੇ। ਤਾਂ ਇਸ ਤੋਂ ਬਾਅਦ ਫਿਰ ਇਹ ਮਾਮਲਾ ਚਲੇ ਗਿਆ ਸੀਗਾ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ ਨੇ ਅੱਜ ਇਹ ਗੱਲ ਕਹਿਤੀ ਆ, ਉਹ ਕਹਿੰਦੇ ਆ ਕਿ ਤੁਸੀਂ ਪੱਕੇ ਤੌਰ ਤੇ ਇੱਥੇ ਰੋਕ ਨਹੀਂ ਲਾ ਸਕਦੇ, ਕਿਉਂਕਿ ਦੇਖੋ ਉਹ ਕਹਿੰਦੇ ਆ ਕਿ ਸ਼ਾਂਤੀਪੂਰਵਕ ਧਰਨਾ ਪ੍ਰਦਰਸ਼ਨ ਕਰਨਾ ਇਹ ਮੌਲਿਕ ਅਧਿਕਾਰ ਆ, ਔਰ ਕਾਨੂੰਨ ਵਿਵਸਥਾ ਦੇ ਵਿਚਾਲੇ ਸੰਤੁਲਨ ਬਣਾਉਣਾ ਵੀ ਲਾਜ਼ਮੀ ਹੈ। ਕਹਿਣ ਦਾ ਭਾਵ ਇਹ ਆ ਕਿ ਤੁਸੀਂ ਕਿਸੇ ਨੂੰ ਪ੍ਰੋਟੈਸਟ ਕਰਨ ਤੋਂ ਨਹੀਂ ਰੋਕ ਸਕਦੇ ਜੇ ਕੋਈ ਪੀਸਫੁਲੀ ਪ੍ਰੋਟੈਸਟ ਕਰਦਾ, ਪਰ ਕਾਨੂੰਨ ਵਿਵਸਥਾ ਦੇ ਵਿਚਾਲੇ ਇਹਨਾਂ ਦੋਨਾਂ ਚੀਜ਼ਾਂ ਦਾ ਸੰਤੁਲਨ ਹੈ ਜਿਹੜਾ ਉਹ ਬਣਨਾ ਚਾਹੀਦਾ। ਸੋ ਉਹ ਬਣਾ ਕੇ ਰੱਖਣਾ ਜਿਹੜਾ ਉਹ ਪ੍ਰਸ਼ਾਸਨ ਦਾ ਕੰਮ ਆ। ਤਾਂ ਉਹ ਕਹਿੰਦੇ ਆ ਅਦਾਲਤ ਵਾਲੇ ਕਿ ਦਿੱਲੀ 'ਚ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਤੇ ਪੱਕੇ ਤੌਰ ਤੇ ਰੋਕ ਨਹੀਂ ਲਾਈ ਜਾ ਸਕਦੀ, ਕਿਉਂਕਿ ਇਹਨਾਂ ਨੇ ਜਿਹੜੀ ਥਾਂ ਬਣਾਈ ਸੀ ਉਹ ਇੱਕ ਚਲਾਕੀ ਵਾਲੀ ਵੈਸੇ ਕਹਾਣੀ ਹੈ, ਕਿਉਂਕਿ ਜਿਹੜਾ ਜੰਤਰ ਮੰਤਰ ਤੁਹਾਨੂੰ ਪਤਾ ਹੀ ਹੈ ਕਿ ਸਦਨ ਦੇ ਲਾਗੇ ਆ। ਤਾਂ ਇਹਨਾਂ ਨੇ ਜਿਹੜੀ ਉਹਨਾਂ ਲਈ ਥਾਂ ਨਿਸ਼ਚਿਤ ਕੀਤੀ ਉਹ ਦੂਰ ਸੀਗੀ। ਤਾਂ ਦੂਰ ਤੇ ਹੁਣ ਦੇਖੋ ਜੇ ਇੱਥੇ ਪੰਜਾਬ ਦੇ ਵਿੱਚ ਕੋਈ ਬੈਠਾ, ਮੋਦੀ ਸਾਹਿਬ ਦੀ ਸਿਹਤ ਤੇ ਕੀ ਅਸਰ ਆ। ਇੱਥੇ ਤੇ ਤਮਿਲਨਾਡੂ ਦੇ ਕਿਸਾਨ ਸਾਹਮਣੇ ਆ ਕੇ ਬੈਠੇ ਨੇ, 4 ਮਹੀਨੇ ਵਿਲਕਦੇ ਰਹੇ, ਇਹਨਾਂ ਦੇ ਕੰਨ ਤੇ ਤਾਂ ਨਹੀਂ ਜੂ ਰਹਿੰਦੀ।
ਤਾਂ ਇਹਨਾਂ ਨੇ ਉੱਥੋਂ ਇਸੇ ਕਰਕੇ ਥਾਂ ਬਦਲਾਈ ਸੀਗੇ ਕਿ ਆਪੇ ਉੱਥੇ ਯਬਕਦੇ ਰਹਿਣਗੇ, ਸਾਡਾ ਕੀ ਲੈਣਗੇ, ਉੱਥੇ ਆਪੇ ਖਾ ਪੀ ਕੇ ਧਰਨੇ ਲਾ ਕੇ ਜਾਂ ਵੱਖੀਆਂ ਬਣਾ ਕੇ ਉੱਥੋਂ ਚਲੇ ਜਾਣਗੇ। ਹੁਣ ਜਿਹੜਾ ਫਿਰ ਉਹੀ ਜਗ੍ਹਾ ਮੁਕਰਰ ਕੀਤਾ ਗਿਆ ਸੁਪਰੀਮ ਕੋਰਟ ਵੱਲੋਂ, ਮੇਰੇ ਖਿਆਲ ਦੇ ਨਾਲ ਘੱਟੋ ਘੱਟ ਠੀਕ ਆ ਕਿ ਚਲੋ ਜਿੰਨੇ ਵੀ ਪ੍ਰਦਰਸ਼ਨਕਾਰੀ ਉੱਥੇ ਜਾਂਦੇ ਆ, ਕੋਈ ਖੰਡ ਖਾਂਦਾ ਤੇ ਜਾਂਦਾ ਨਹੀਂ, ਘੱਟੋ ਘੱਟ ਮੀਡੀਆ ਦਾ ਧਿਆਨ ਤੇ ਖਿੱਚਦੇ ਆ ਨਾ। ਜੇ ਉੱਥੋਂ ਕਈ ਕਿਲੋਮੀਟਰ ਦੂਰ ਲਿਜਾ ਕੇ ਉਹਨਾਂ ਨੂੰ ਧੱਕ ਦਿੱਤਾ ਜਾਵੇ ਤੇ ਉੱਥੇ ਤੇ ਕਿਸੇ ਨੇ ਨਹੀਂ ਜਾਣਾ, ਨਾ ਲੀਡਰ ਨੇ ਨਾ ਮੀਡੀਆ ਨੇ। ਸੋ ਇਸ ਕਰਕੇ ਇਹ ਮੰਗ ਉੱਠਦੀ ਪਈ ਸੀਗੀ ਕਿ ਇਹੀ ਜਿਹੜੀ ਥਾਂ ਆ ਸੁਨਿਸ਼ਚਿਤ ਕੀਤੀ ਜਾਵੇ। ਸੋ ਇਹ ਥਾਂ ਜਿਹੜੀ ਸੁਨਿਸ਼ਚਿਤ ਕਰ ਦਿੱਤੀ ਗਈ ਆ, ਪਰ ਸਭ ਕੁਛ ਜਿਹੜਾ ਉਹ ਅੱਜ ਕੱਲ੍ਹ ਸੁਪਰੀਮ ਕੋਰਟ ਕਰ ਰਿਹਾ। ਇਹਨਾਂ ਦਾ ਕੰਮ ਤੇ ਤੁਹਾਨੂੰ ਪਤਾ ਹੀ ਆ, ਇਹਨਾਂ ਦੇ ਕੰਮ ਤੇ ਇਹੋ ਜਿਹਾ, ਗੁਜਰਾਤ ਦੇ ਵਿੱਚ ਇੱਕ ਕਮੇਡੀਅਨ ਨੇ ਇੱਕ ਯੂਨੀਵਰਸਿਟੀ ਦੇ ਵਿੱਚ ਸ਼ੋਅ ਕਰਨਾ ਸੀਗਾ, ਉੱਥੋਂ ਦੇ ਸਾਬਕਾ ਸਟੂਡੈਂਟਾਂ ਨੇ ਚਿੱਠੀ ਲਿਖ ਦਿੱਤੀ, ਕਹਿੰਦੇ ਕਿ ਇਹ ਦੇਸ਼ ਵਿਰੋਧੀ ਆ। ਦੇਸ਼ ਵਿਰੋਧੀ ਨਹੀਂ, ਉਹ ਮੋਦੀ ਵਿਰੋਧੀ ਆ, ਕਿਉਂਕਿ ਕਈ ਆਪਣੀਆਂ ਸਕਿੱਟਾਂ 'ਚ ਕਈ ਆਈਟਮਾਂ 'ਚ ਨੋਟਬੰਦੀ ਤੇ ਨਰਿੰਦਰ ਮੋਦੀ ਦੇ ਫੈਸਲਿਆਂ ਤੇ ਤੰਜ ਕੱਸਦਾ, ਤੇ ਉਹਨੂੰ ਕਹਿੰਦੇ ਕਿ ਦੇਸ਼ ਵਿਰੋਧੀ ਕਮੇਡੀਅਨ ਆ, ਇਹਦਾ ਪ੍ਰੋਗਰਾਮ ਰੱਦ ਕਰ ਦਿਓ। ਉਹਨਾਂ ਨੇ ਚੱਕ ਕੇ ਉਹਦਾ ਪ੍ਰੋਗਰਾਮ ਵੀ ਰੱਦ ਕਰ ਦਿੱਤਾ। ਸੋ ਵਿਰੋਧ ਨੂੰ ਵੀ ਕੁਚਲਿਆ ਜਾ ਰਿਹਾ, ਕਲਾ ਨੂੰ ਵੀ ਕੁਚਲਿਆ ਜਾ ਰਿਹਾ, ਸਾਰੀਆਂ ਚੀਜ਼ਾਂ ਨੂੰ ਕੁਚਲਿਆ ਜਾ ਰਿਹਾ। ਪਰ ਉਹ ਪੰਜਾਬੀ ਦਾ ਇੱਕ ਮੁਹਾਵਰਾ, ਕੱਪੜਾ ਅੱਖੇ ਤੂੰ ਮੈਨੂੰ ਰੱਖ ਮੈਂ ਤੈਨੂੰ ਰੱਖਸਾਂ। ਲੋਕਤੰਤਰ ਵੀ ਇਸੇ ਤਰ੍ਹਾਂ ਹੀ ਹਾਕਮ ਨੂੰ ਕਹਿੰਦਾ ਕਿ ਤੂੰ ਮੈਨੂੰ ਮਜ਼ਬੂਤ ਕਰ ਮੈਂ ਤੈਨੂੰ ਮਜ਼ਬੂਤ ਕਰੂੰਗਾ। ਪਰ ਇਹਨਾਂ ਹੁਕਮਰਾਨਾਂ ਤੋਂ ਨਾ ਲੋਕ ਸਮਝਦੇ ਪਏ ਆ, ਨਾ ਤੰਤਰ ਸਮਝਦਾ ਪਿਆ। ਬਸ ਤਾੜੀ ਤਾੜੀ ਆ, ਮੋਦੀ ਸਾਹਿਬ ਵੀ ਮਾਰੀ ਜਾਂਦੇ ਆ, ਮੋਦੀ ਸਾਹਿਬ ਦੇ ਭਗਤ ਵੀ ਮਾਰੀ ਜਾਂਦੇ ਆ ਬਸ। ਜੀ ਜੀ। ਅਗਲੀ ਜਿਹੜੀ ਗੱਲ ਆ, ਸੰਦੋਆ ਤੇ ਸਦਵਾ ਭਾਰਤ ਪਹੁੰਚੇ, ਕਿਹਾ ਨਹੀਂ ਕੀਤਾ ਗਿਆ ਡਿਪੋਰਟ। ਇਹ ਵੀ ਜੋੜੀ ਸੁਪਰ ਹਿੱਟ ਹੋ ਗਈ ਅੱਜ ਦੇ ਦਿਨ 'ਚ, ਸੰਦੋਆ ਤੇ ਸੰਧਵਾ, ਔਰ ਦੋਵੇਂ ਹੀ ਕਮਾਲ ਦੇ ਬੰਦੇ ਆ ਵੈਸੇ। ਖੈਰ ਡਿਪੋਰਟ ਕਹਿੰਦਾ ਕਿ ਸਾਨੂੰ ਨਹੀਂ ਕੀਤਾ, ਤੇ ਲੋਕ ਮਜ਼ਾਕ ਕਰਦੇ ਆ ਕਿ ਤੁਸੀਂ ਫਿਰ ਉੱਥੇ ਏਅਰਪੋਰਟ ਤੋਂ ਫਰਦ ਕਢਾਉਣ ਗਏ ਸੀਗੇ ਜੇ ਤੁਹਾਨੂੰ ਡਿਪੋਰਟ ਹੀ ਨਹੀਂ ਕੀਤਾ। ਏਅਰਪੋਰਟ ਤੇ ਤੁਸੀਂ ਉੱਥੇ ਨਕਸ਼ਾ ਪਾਸ ਕਰਵਾਉਣ ਗਏ ਹੋ ਆਪਣੇ ਆਉਣ ਦਾ, ਕਿ ਅਸੀਂ ਹੁਣ 15-20 ਦਿਨਾਂ ਬਾਅਦ ਫੇਰ ਆਵਾਂਗੇ, ਨਕਸ਼ਾ ਪਾਸ ਕਰ ਦਿਓ ਸਾਡਾ। ਖੈਰ ਇਹ ਅੱਜ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹੀਏ ਨਾ ਕਿ ਸਾਡੀ ਇੱਥੋਂ ਦੀ ਰਾਜਨੀਤੀ 'ਚ ਉਤਲ ਪੁਤਲ ਦਾ ਸਬੱਬ ਬਣ ਗਿਆ। ਔਰ ਦੇਰ ਸ਼ਾਮ ਤੱਕ ਤੇ ਭਾਰਤੀ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਅਸੀਂ ਕੈਨੇਡਾ ਤੋਂ ਪੁੱਛਾਂਗੇ, ਜਾਣਕਾਰੀ ਲਵਾਂਗੇ ਕਿ ਜਿਹੜੇ 2 ਅਨਮੋਲ ਰਤਨ ਆ ਉਹ ਤੁਸੀਂ ਬੇਰੰਗ ਚਿੱਠੀ ਵਾਂਗੂ ਕਿਉਂ ਪਰਤਾ ਦਿੱਤੇ, ਭਾਈ ਦੱਸੋ, ਕਾਰਨ ਦੱਸੋ ਸਾਨੂੰ ਜ਼ਰਾ। ਖੈਰ ਇਹ ਹੁਣ ਜਦੋਂ ਪਹੁੰਚੇ ਆ, ਦੁਪਹਿਰ ਨੂੰ ਪਹੁੰਚੇ ਆ, ਲੋਕ ਬੇਸਬਰੀ ਨਾਲ ਉਡੀਕ ਕਰਨ ਡਏ ਸੀਗੇ ਕਿ ਸੰਧਵਾ ਤੇ ਸੰਧਵਾ ਦੀ ਜੋੜੀ ਜਿਹੜੀ ਆ ਉਹ ਕਦੋਂ ਪ੍ਰਸਥਾਨ ਕਰੂਗੀ। ਤਾਂ ਇਹ ਆਏ ਆ, ਇਹਨਾਂ ਨੇ ਸਫਾਈ ਦਿੱਤੀ, ਕਹਿੰਦੇ ਕਿ ਡਿਪੋਰਟ ਡਿਪਾਰਟ ਕਰਨ ਵਾਲੀ ਗੱਲ ਝੂਠੀ ਜੇ। ਅਸਲ ਦੇ ਵਿੱਚ ਗੱਲ ਇਹ ਆ, ਕਹਿੰਦੇ ਕਿ ਮਿਸਕਮਿਊਨੀਕੇਸ਼ਨ ਹੋ ਗਿਆ ਸੀਗਾ। ਤੇ ਪੱਤਰਕਾਰ ਪੁੱਛਦੇ ਕਾਹਦਾ, ਕਹਿੰਦੇ ਜੀ ਦੇਖੋ ਅਸੀਂ ਕਲੀਅਰ ਨਹੀਂ ਕਰ ਸਕੇ ਕਿ ਅਸੀਂ ਕਾਹਦੇ ਵਾਸਤੇ ਜਾ ਰਹੇ ਹਾਂ, ਮਤਲਬ ਕੈਨੇਡਾ ਚੱਲੇ ਆ, ਕਹਿੰਦੇ ਜੀ ਅਸੀਂ ਕਲੀਅਰ ਨਹੀਂ ਕਰ ਸਕੇ ਕਿ ਕਾਹਦੇ ਵਾਸਤੇ ਚੱਲੇ ਆ, ਕਿਉਂਕਿ ਉਹਨਾਂ ਸਾਨੂੰ ਪੁੱਛਿਆ ਕਿ ਭਾਈ ਤੁਸੀਂ ਇੱਥੇ ਕਿਵੇਂ, ਤੇ ਕਹਿੰਦੇ ਅਸੀਂ ਆਖਿਆ ਜੀ ਕੁਛ ਪੋਲੀਟੀਕਲ ਬੰਦਿਆਂ ਨੂੰ ਅਸੀਂ ਮਿਲਣਾ। ਤੇ ਕਹਿੰਦੇ ਕਿ ਤੁਸੀਂ ਆਪਣੀ ਇਹ ਜਿਹੜੀ ਯਾਤਰਾ ਉਹਦੇ ਵਿੱਚ ਕਿਤੇ ਵੀ ਇਹ ਕਲੀਅਰ ਨਹੀਂ ਕੀਤਾ ਕਿ ਤੁਸੀਂ ਇਸ ਨਿੱਜੀ ਦੌਰੇ ਦੇ ਵਿੱਚ ਕੁਛ ਪੋਲੀਟੀਕਲ ਬੰਦਿਆਂ ਨੂੰ ਮਿਲੋਗੇ, ਤਾਂ ਤੁਸੀਂ ਪਹਿਲਾਂ ਕਲੀਅਰ ਕਰਕੇ ਆਓ, ਫਿਰ ਅਸੀਂ ਤੁਹਾਡਾ ਵੈਲਕਮ ਕਰਾਂਗੇ। ਤੇ ਕਹਿੰਦੇ ਕਿ ਬਸ ਅਸੀਂ ਬੈਗ ਪਾਏ ਮੋਢਿਆਂ ਤੇ ਤੈਨੂੰ ਆ ਗਏ, ਹੋਰ ਤੇ ਕੋਈ ਗੱਲ ਨਹੀਂ ਹੋਈ। ਪਰ ਜਿਹੜੀਆਂ ਇੱਥੋਂ ਦੀਆਂ ਮੀਡੀਆ ਰਿਪੋਰਟਾਂ ਨੇ ਜਾਂ ਜਿਹੜੀਆਂ ਕੈਨੇਡਾ ਤੋਂ ਰਿਪੋਰਟਾਂ ਆ ਰਹੀਆਂ ਨੇ, ਉਹ ਕਹਾਣੀ ਕੁਛ ਹੋਰ ਬਿਆਨ ਕਰਦੀਆਂ ਦੱਸਦੇ ਆ ਕਿ ਸੰਧਵਾ ਤੇ ਇੱਕ ਮਾਮਲਾ ਚੱਲਦਾ ਸੀਗਾ। ਇੱਕ ਮਾਮਲਾ ਤੇ ਆਪਾਂ ਨੂੰ ਪਤਾ ਹੀ ਆ ਪਿੱਛੇ ਜੇ ਜਿਹੜਾ ਹੋਇਆ ਜੱਫੀ ਹੋਏ ਆ, ਇੱਕ ਉਹ ਤੋਂ ਪਹਿਲਾਂ ਦਾ ਵੀ ਪਤਾ ਕਿ ਇੱਕ ਬੀਬੀ ਨੇ ਤੇ ਦੋਸ਼ ਲਾਏ ਸੀਗੇ, ਹੁਣ ਪਿੱਛੇ ਜੇ ਉਹ ਚਾਰਜ ਵੀ ਫਰੇਮ ਹੋ ਗਏ ਆ। ਇੱਕ ਦੱਸਦੇ ਕਿ ਹੋਰ ਮਾਮਲਾ ਸੀਗਾ, ਔਰ ਉਹ ਮਾਮਲਾ ਸੀਗਾ ਬਾਲ ਸ਼ੋਸ਼ਣ ਦੇ ਨਾਲ ਜੁੜਿਆ। ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਇਸ ਤਰ੍ਹਾਂ ਦੇ ਕਾਨੂੰਨਾਂ ਤੇ ਬਹੁਤ ਜ਼ਿਆਦਾ ਸਖਤਾਈ ਆ, ਜਿਹੜੇ ਇਸ ਤਰ੍ਹਾਂ ਦੇ ਬਾਲ ਸ਼ੋਸ਼ਣ ਵਰਗੇ ਕਾਨੂੰਨ ਆ ਉਹ ਬਹੁਤ ਸਖਤ ਆ। ਦੱਸਦੇ ਆ ਕਿ ਉਸ ਮਾਮਲੇ ਦੇ ਵਿੱਚ ਇੱਥੇ ਕੋਈ ਅਮਨਦੀਪ ਸਿੰਘ ਬੈਂਸ ਆ, ਉਹਨੇ ਸ਼ਿਕਾਇਤ ਕੀਤੀ ਸੀ ਸੰਬੰਧਿਤ ਅਥਾਰਟੀ ਨੂੰ ਕਿ ਇਸ ਬੰਦੇ ਤੇ ਆਹ ਦੋਸ਼ ਲੱਗਿਆ। ਉਹਨਾਂ ਨੇ ਸਾਰੇ ਡਾਕੂਮੈਂਟ ਵਗੈਰਾ ਸੀਗੇ ਜਿਹੜੇ ਉਹ ਮੇਲ ਕੀਤੇ ਸੀਗੇ। ਅਮਨਦੀਪ ਸਿੰਘ ਬੈਂਸ ਖੁਦ ਵੀ ਆਇਆ, ਔਰ ਉਸ ਬੰਦੇ ਦਾ ਕਹਿਣਾ ਹੈ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਰਿਹਾ ਵਾਂ, ਤੇ ਜਦੋਂ ਇਹ ਟਿਕਟਾਂ ਅਲਾਟ ਕਰਦੇ ਸੀ ਸਾਡੀ ਡਿਊਟੀ ਲੱਗੀ ਸੀਗੀ ਕਿ ਜੇ ਕੋਈ ਉਮੀਦਵਾਰ ਵਿਵਾਦਤ ਹੁੰਦਾ, ਯਾਨੀ ਉਹਦਾ ਕੋਈ ਵਿਵਾਦ ਨਿਕਲ ਆਉਂਦਾ, ਤਾਂ ਤੁਸੀਂ ਨਾਲ ਦੀ ਨਾਲ ਹਾਈ ਕਮਾਨ ਨੂੰ ਸੂਚਿਤ ਕਰਨਾ। ਉਹ ਕਹਿੰਦੇ ਕਿ ਜਦੋਂ ਇਹਨੂੰ ਟਿਕਟ ਦਿੱਤੀ ਗਈ, ਪਹਿਲਾਂ ਤਾਂ ਇਹਦੇ ਇਲਾਕੇ 'ਚ ਵਿਰੋਧ ਹੋਇਆ, ਫਿਰ ਇਹਦੇ ਖਿਲਾਫ ਇਹ ਮਾਮਲਾ ਨਿਕਲ ਆਇਆ ਕਿਉਂਕਿ ਇਸ ਮਾਮਲੇ 'ਚ MLR ਕੱਟੀ ਹੋਈ ਸੀਗੀ। ਤਾਂ ਕਹਿੰਦੇ ਕਿ ਅਸੀਂ ਉਹ ਡਾਕਟਰ ਦੀ ਕੱਟੀ ਹੋਈ MLR ਸੀਗੀ ਜਿਹੜੀ ਉਹ ਭੇਜ ਦਿੱਤੀ ਅਰਵਿੰਦ ਕੇਜਰੀਵਾਲ ਨੂੰ, ਪਰ ਕੇਜਰੀਵਾਲ ਨੇ ਗੱਲ ਗੌਲੀ ਨਹੀਂ, ਉਲਟਾ ਸਾਨੂੰ ਕਹਿ ਦਿੱਤਾ ਕਿ ਤੁਸੀਂ ਇਸ MLR ਦੇ ਆਧਾਰ ਤੇ ਤੁਸੀਂ ਕੰਮ ਖਰਾਬ ਕਰਨ ਡਏ ਜੀ ਸਾਡਾ। ਉਹ ਕਹਿੰਦੇ ਕਿ ਅਸੀਂ ਫਿਰ ਪਾਸੇ ਹੋ ਗਏ, ਅਸੀਂ ਕਿਹਾ ਅਸੀਂ ਕੀ ਲੈਣਾ ਦੇਣਾ।
ਤਾਂ ਕਹਿੰਦੇ ਕਿ ਜੇ ਉਦੋਂ ਕੇਜਰੀਵਾਲ ਨੇ ਗੱਲ ਮੰਨੀ ਹੁੰਦੀ ਤੇ ਫਿਰ ਅੱਜ ਕੈਨੇਡਾ ਵਾਲਿਆਂ ਨੂੰ ਗੱਲ ਮਨਾਉਣ ਦੀ ਜ਼ਰੂਰਤ ਹੀ ਨਾ ਪੈਂਦੀ। ਸੋ ਇਹ ਮਾਮਲਾ ਜਿਹੜਾ ਉਹ ਦੋ ਪੱਖਾਂ ਤੋਂ ਆ। ਇੱਕ ਪੱਖ ਸੰਦੋਆ ਸਾਹਿਬ ਹੋਰਾਂ ਦਾ, ਉਹ ਕਹਿੰਦੇ ਆ ਕਿ ਸਾਡੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਮਿਸਹੈਪਨਿੰਗ ਨਹੀਂ ਹੋਈ, ਬਸ ਮਿਸਕਮਿਊਨੀਕੇਸ਼ਨ ਵਾਪਰਿਆ। ਇੱਧਰ ਦੂਸਰੇ ਪਾਸੇ ਆ ਜਿਹੜੀ ਗੱਲ ਜਿਹੜੀ ਆ ਉਹ ਹੋਰ ਨਿਕਲਦੀ ਪਈ ਆ। ਖੈਰ ਹੁਣ ਅੱਗੇ ਕੀ ਹੋਊਗਾ ਸਮਾਂ ਦੱਸੂਗਾ, ਪਰ ਇਹ ਕਹਿੰਦੇ ਆ ਕਿ 15 ਦਿਨਾਂ ਬਾਅਦ ਅਸੀਂ ਫਿਰ ਜਾਣਾ। ਲੋਕਾਂ ਨੇ ਉਹ ਵੀਡੀਓ ਕਲਿੱਪ ਜੀ ਵੀ ਬਣਾ ਦਿੱਤੀ ਹੈ ਸੋਸ਼ਲ ਮੀਡੀਆ ਤੇ, ਉਹ ਜਿਵੇਂ ਸੰਦੇਸ਼ੇ ਆਏਂਗੇ ਗਾਣਾ ਸੰਦੇਸ਼ੇ ਆਤੇ ਹੈ ਗਾਣਾ ਨਾ ਬਾਰਡਰ ਫਿਲਮ ਦਾ, ਤੇ ਇਹਨਾਂ ਨੇ ਕੈਨੇਡਾ ਦੇ ਝੰਡੇ ਲਾ ਕੇ ਸੋਸ਼ਲ ਮੀਡੀਆ ਵਾਲਿਆਂ ਨੇ ਬਣਾਇਆ ਕਿ ਹਮ ਆਏਂਗੇ, ਕੈਨੇਡਾ ਦੇ ਝੰਡੇ ਲਾ ਕੇ ਵੀ ਅਸੀਂ ਵਾਪਸ ਆਵਾਂਗੇ। ਖੈਰ ਕਦੋਂ ਜਾਂਦੇ ਆ ਸਮਾਂ ਦੱਸੂਗਾ, ਪਰ ਸੰਦੋਆ ਦੀ ਸਾੜ ਸਤੀ ਹੈ ਨਾ ਜਿਹੜੀ ਉਹ ਚੱਲਦੀ ਪਈ ਹੈ ਨਿਰੰਤਰ। ਤਾਂ ਮੈਨੂੰ ਤੇ ਲੱਗਦਾ ਕਿ ਇਹਨਾਂ ਨੂੰ ਸਾੜ ਸਤੀ ਤੋਂ ਬਚਾਉਣ ਲਈ ਉੱਧਰ ਕੱਢਿਆ ਗਿਆ ਤੇ 10-15 ਦਿਨ ਉੱਧਰ ਲਾ ਕੇ ਆਓ। ਤਾਂ ਇੱਧਰ ਇੱਥੇ ਪਿੱਛੇ ਕੀ ਵਾਪਰਦਾ ਪਿਆ, ਸੰਦੋਆ ਦੱਸਦੇ ਆ ਕਿ ਜਦੋਂ ਇੱਥੇ ਜਹਾਜ਼ੇ ਚੜਿਆ ਨਾਲ ਦੇ ਨਾਲ ਉੱਥੇ ਇੱਕ ਵਿਵਾਦ ਉੱਠਿਆ ਕਿ ਜਿਹੜਾ ਇਹਦਾ PA ਆ ਉਹ ਜਾ ਕੇ ਅਦਾਲਤ 'ਚ ਬਿਆਨ ਮੁੱਕਰ ਗਿਆ। ਜਿਹੜਾ ਪਿੱਛੇ ਜੇ ਝਗੜਾ ਹੋਇਆ ਉਹ ਕਹਿੰਦਾ ਜੀ ਕਿ ਫਲਾਣਾ ਸੀ, ਉਹਨੇ ਤੇ ਮੈਨੂੰ ਕੁਛ ਵੀ ਨਹੀਂ ਆਖਿਆ, ਉਹ ਤਾਂ ਐਵੇਂ ਵਿਚਾਰਾ ਗਰੀਬ ਰਗੜਤਾ ਕੇਸ 'ਚ। ਜਦ ਕਿ SSP ਕਹਿੰਦਾ ਕਿ ਇਸੇ ਬੰਦੇ ਨੇ ਆ ਕੇ ਸਾਡੇ ਕੋਲ ਬਿਆਨ ਦਰਜ ਕਰਵਾਇਆ ਕਿ ਇਸ ਬੰਦੇ ਨੇ ਘਸੁੰਨਮੁਖੀ ਕੀਤਾ, ਤੇ ਵੀਡੀਓ ਦੇ ਵਿੱਚ ਅਖਬਾਰਾਂ ਨੇ ਉਸੇ ਤਰ੍ਹਾਂ PA ਦੇ ਲਫੜੇ ਪੈਂਦੇ ਦਿਖਾ ਦਿੱਤੇ। ਤੇ ਹੁਣ ਲੋਕੀ ਕਹਿੰਦੇ ਆ ਕਿ ਲਫੜੇ ਖਾ ਕੇ ਜਿਹੜਾ ਮੁੱਕਰ ਗਿਆ ਕਿਤੇ ਦਮੜੇ ਤੇ ਨਹੀਂ ਖਾ ਬੈਠਾ। ਹੁਣ ਹੋਇਆ ਕੀ ਆ ਕਿ ਇਹਨਾਂ ਦੇ ਜਿਹੜੇ ਆਪਣੇ ਕਾਰਕੁਨ ਆ ਉਹਨਾਂ ਨੇ ਜਾ ਕੇ ਜ਼ਿਲ੍ਹਾ ਪ੍ਰਧਾਨ ਹੈ ਜਿਹੜਾ ਰੋਪੜ ਦਾ, ਉਹਨੂੰ ਮੰਗ ਪੱਤਰ ਦੇਣੇ ਸ਼ੁਰੂ ਕਰ ਦਿੱਤੇ ਕਿ ਕੇਜਰੀਵਾਲ ਤੱਕ ਸਾਡੀ ਗੱਲ ਪਹੁੰਚਾਓ। ਸਾਡੇ ਲੋਕਾਂ ਨਾਲ ਵੈਰ ਪਵਾ ਕੇ ਇਹ ਆਪ ਉਹਨਾਂ ਨਾਲ ਰਾਜੀਨਾਮੇ ਕਰਦੇ ਫਿਰਦੇ ਆ। ਸੋ ਸੰਦੋਆ ਦੇ ਲਗਾਤਾਰ ਵਿਵਾਦ ਜਿਹੜੇ ਆ ਉਹ ਵੱਧਦੇ ਪਏ ਆ। ਤੀਜੇ ਪਾਸੇ ਤੁਹਾਨੂੰ ਪਤਾ ਹੀ ਹੈ ਕਿ ਚਾਰਜਸ ਫਰੇਮ ਹੋਏ ਆ ਉਸ ਮਾਮਲੇ 'ਚ ਜਿਹੜਾ ਇੱਕ ਬੀਬੀ ਨੇ ਦਰਜ ਕਰਵਾਇਆ ਸੀਗਾ। ਸੋ ਸੰਦੋਆ ਦੀਆਂ ਮੁਸ਼ਕਿਲਾਂ ਜਿਹੜੀਆਂ ਨਿਰੰਤਰ ਵੱਧਦੀਆਂ ਜਾ ਰਹੀਆਂ, ਕਿਉਂਕਿ ਇੱਕ ਜਿਹੜਾ ਲੜਾਈ ਝਗੜਾ ਇਹਦੇ 'ਚ ਵੀ ਕ੍ਰਾਸ ਪਰਚਾ ਹੋਣ ਦਾ ਖਰਚਾ ਹੈ। ਸੋ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ, ਪਰ ਕਾਫੀ ਜ਼ਿਆਦਾ ਨਮੋਸ਼ੀ ਹੋਈ ਹੈ। ਨਮੋਸ਼ੀ ਇਕੱਲੀ ਆਮ ਆਦਮੀ ਪਾਰਟੀ ਨੂੰ ਨਹੀਂ ਹੋਈ ਇਸ ਐਪੀਸੋਡ ਨਾਲ, ਸਮੁੱਚੀ ਜਿਹੜੀ ਭਾਰਤ ਦੀ ਰਾਜਨੀਤੀ ਆ ਕਿਤੇ ਨਾ ਕਿਤੇ ਉਹਨੂੰ ਵੀ ਨਮੋਸ਼ੀ ਚੱਲਣੀ ਪਈ ਹੈ ਕਿ ਭਾਰਤ ਦੇ ਰਾਜਨੇਤਾ ਕਿਸ ਤਰ੍ਹਾਂ ਦੇ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿਸ ਪਰਪਸ ਲਈ ਜਾ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਕਿਹੜੀਆਂ ਚੀਜ਼ਾਂ ਸਾਫ਼ ਕਰਨੀਆਂ। ਜੀ ਜੀ ਅਗਲੀ ਗੱਲ ਕਰਨੇ ਕਹਿੰਦੇ DGP ਦਿਨਕਰ ਗੁਪਤਾ ਇੱਕ ਵਾਰੀ ਫੇਰ ਚਰਚਾ 'ਚ। ਦੇਖੋ ਦਿਨਕਰ ਗੁਪਤਾ ਪਹਿਲਾਂ ਚਰਚਾ 'ਚ ਇਸ ਕਰਕੇ ਆਇਆ ਸੀਗਾ ਕਿਉਂਕਿ ਇੱਕ ਜਿਹੜੀ ਜਾਂਚ ਪੜਤਾਲ ਬਿਠਾਈ ਸੀਗੀ ਹਾਈ ਕੋਰਟ ਨੇ SIT ਦੇ ਜ਼ਰੀਏ, ਤਾਂ ਉਹਦੇ ਵਿੱਚ ਜਦੋਂ ADGP ਸਿਧਾਰਥ ਚਟੋਪਾਧਿਆਏ ਨੇ ਜਾਂਚ ਪੜਤਾਲ ਕੀਤੀ ਤੇ ਉਹਨਾਂ ਨੇ 2 ਨਾਮ ਲਏ ਸੀਗੇ, ਸੁਰੇਸ਼ ਅਰੋੜਾ ਦਾ ਔਰ ਦਿਨਕਰ ਗੁਪਤਾ ਦਾ। ਦਿਨਕਰ ਗੁਪਤਾ DGP ਇੰਟੈਲੀਜੈਂਸ ਆ, ਸੁਰੇਸ਼ ਅਰੋੜਾ DGP ਪੰਜਾਬ ਪੁਲਿਸ ਆ। ਤਾਂ ਇਹਨਾਂ ਦੋਨਾਂ ਦਾ ਨਾਮ ਲਿਆ ਸੀਗਾ। ਉਹ ਰਿਪੋਰਟ ਤੁਹਾਨੂੰ ਪਤਾ ਹੀ ਹੈ ਕਿ ਇੱਕ ਬਹੁਤ ਵੱਡਾ ਹਲਚਲ ਮੈਂ ਕੋਈ ਭੁਚਾਲ ਹੀ ਬਣ ਗਈ ਸੀਗੀ, ਬਹੁਤ ਵੱਡੀ ਹਲਚਲ ਪੈਦਾ ਕਰ ਗਈ ਸੀਗੀ। ਤਾਂ ਉਹ ਜਿਹੜੀ ਰਿਪੋਰਟ ਆਈ ਸੀਗੀ ਉਸ ਤੋਂ ਬਾਅਦ ਦਿਨਕਰ ਗੁਪਤਾ ਲਗਾਤਾਰ ਸੁਰਖੀਆਂ 'ਚ। ਔਰ ਮੈਂ ਜਿਵੇਂ ਤੁਹਾਨੂੰ ਅੱਗੇ ਕਿਹਾ ਕਿ ਇੱਥੇ ਇੱਕ ਖਬਰੀ ਚੈਨਲ ਹੈ ਉਹ ਲਗਾਤਾਰ ਹੱਥ ਕੀ ਪੈਰ ਵੀ ਧੋ ਕੇ ਇਹਨਾਂ ਦੇ ਮਗਰ ਲੱਗਾ ਪਿਆ। ਉਹਨਾਂ ਨੇ ਅੱਜ ਇੱਕ ਹੋਰ ਖੁਲਾਸਾ ਕੀਤਾ। ਖੁਲਾਸਾ ਇਹ ਆ ਕਿ 15C ਸੈਕਟਰ ਹੈ ਜਿਹੜਾ ਚੰਡੀਗੜ੍ਹ ਦਾ, ਉਹਦੀ ਇੱਕ ਕੋਠੀ ਹੈ, ਸ਼ਾਇਦ 2058 ਉਹਦਾ ਨੰਬਰ ਆ। ਦੱਸਦੇ ਆ ਕਿ ਉਸ ਕੋਠੀ ਦਾ ਜਿਹੜਾ ਲਿੰਕ ਆ ਉਹ ਵੀ ਦਿਨਕਰ ਗੁਪਤਾ ਦੇ ਨਾਲ ਜੁੜਦਾ ਪਿਆ। ਇਹ ਬੇਨਾਮੀ ਜਾਇਦਾਦ ਦਾ ਮਾਮਲਾ ਹੈ। ਮਾਮਲਾ ਕੀ ਆ ਦੱਸਦੇ ਆ ਕਿ 2015 'ਚ ਇਸ ਕੋਠੀ ਦੇ ਅੰਦਰ ਚੋਰੀ ਹੋਈ ਸੀ। ਕੋਈ ਚੋਰੀ ਹੋਈ ਰਪਟ ਜਾ ਕੇ ਲਿਖਾਈ, ਜਿਹਨੂੰ ਆਪਾਂ FIR ਵੀ ਕਹਿ ਦਿੰਦੇ, ਬਾਅਦ 'ਚੋਂ FIR ਬਣ ਗਈ। ਤਾਂ ਉਹ ਜਿਹੜੀ ਪਹਿਲੀ ਰਪਟ ਜਾ ਕੇ ਲਿਖਾਈ ਸੀ ਉਹ ਲਿਖਾਈ ਸੀ ਇੱਕ ASI ਰਵਿੰਦਰ ਸਿੰਘ ਨੇ। ਹੁਣ ਜਿਹੜੀ ਉਹ ਜਾਇਦਾਦ ਆ ਉਹ ਜਾਇਦਾਦ ਹੈਗੀ ਆ ਕੋਈ ਇੰਦੂ ਮਹਾਜਨ ਆ, ਵਾਈਫ ਆਫ ਨਵਲ ਕਿਸ਼ੋਰ, ਸ਼ਾਇਦ ਇਹੋ ਜਿਹਾ ਕੋਈ ਨਾਮ ਆ। ਤਾਂ ਇਹ ਜਿਹੜਾ ਪ੍ਰਾਪਰਟੀ ਦਾ ਮਾਲਕਾਨਾ ਹੱਕ ਆ ਉਹ ਕਿਸੇ ਹੋਰ ਕੋਲ ਹੈ। ASI ਰਵਿੰਦਰ ਸਿੰਘ ਕੋਈ ਐਸਾ ਸ਼ਖਸ ਆ ਜਿਹੜਾ ਦਿਨਕਰ ਗੁਪਤਾ ਨਾਲ ਉਹਨਾਂ ਦਿਨਾਂ 'ਚ ਹੋਇਆ ਕਰਦਾ ਸੀਗਾ। ਤਾਂ ਹੋਇਆ ਕਿ ਜਦੋਂ ਚੋਰ ਫੜੇ ਗਏ ਤਾਂ ਉਸ ਰਵਿੰਦਰ ਸਿੰਘ ਨੂੰ ਸਵਾਲ ਕੀਤਾ IO ਨੇ, ਜਿਹੜਾ ਇਨਵੈਸਟੀਗੇਸ਼ਨ ਆਫਿਸਰ ਸੀਗਾ, ਕਿ ਕੀ ਤੁਸੀਂ ਆਪਣਾ ਮਾਲਕਾਨਾ ਹੱਕ ਸਾਬਤ ਕਰੋਗੇ। ਤੇ ਦੱਸਦੇ ਆ ਕਿ ਫਿਰ ਚੋਰ ਫੜੇ ਜਾਣ ਤੋਂ ਬਾਅਦ ਵੀ ਉਹ FIR ਜਿਹੜੀ ਸੀਗੀ ਉਹ ਕੈਂਸਲ ਕਰਵਾਈ ਗਈ ਕਿਉਂਕਿ ਉੱਥੇ ਮਾਲਕਾਨਾ ਹੱਕ ਦੱਸਣਾ ਪੈ ਰਿਹਾ ਸੀਗਾ। ਕਿਉਂਕਿ ਚੰਡੀਗੜ੍ਹ ਦੀ ਪੁਲਿਸ ਨੂੰ ਉਹ ਪੁੱਛਣਾ ਜ਼ਰੂਰੀ ਸੀਗਾ ਕਿ ਕੀ ਤੁਸੀਂ ਆਪਣਾ ਮਾਲਕਾਨਾ ਹੱਕ ਸਾਬਤ ਕਰ ਦੇਗੇ। ਇਸ ਤੋਂ ਬਾਅਦ ਫੇਰ ਕਹਾਣੀ ਆ ਗਈ 2017 'ਚ। 2017 ਦੀ ਇਸੇ ਕੋਠੀ ਦੀ ਇੱਕ ਚਿੱਠੀ ਜਿਹੜੀ ਆ ਦਿਨਕਰ ਗੁਪਤਾ ਨੇ ਭੇਜੀ ਵਿਭਾਗ ਦੇ ਕੋਲ, ਚੰਡੀਗੜ੍ਹ ਵਿਭਾਗ ਕੋਲ, ਕਿ ਮੈਨੂੰ ਇਜਾਜ਼ਤ ਦਿੱਤੀ ਜਾਵੇ, ਮੈਂ ਇੱਕ ਐਕਸਟਰਾ ਬਾਉਂਡਰੀ ਕਰਨੀ ਹੈ 6 ਫੀਟ ਦੀ।
ਕਿਉਂਕਿ ਇਸ ਮਕਾਨ ਦੀ ਜਿਹੜੀ ਪਲਾਨਿੰਗ ਹੋਈ ਸੀਗੀ, ਜਿਹੜਾ ਪਲਾਨ ਸੀ ਇਸ ਮਕਾਨ ਦਾ, ਉਹਦੇ ਮੁਤਾਬਕ ਕੋਈ ਹੋਰ ਉਸਾਰੀ ਨਹੀਂ ਸੀ ਕੀਤੀ ਜਾ ਸਕਦੀ। ਤਾਂ ਜਿਹੜਾ ਚੰਡੀਗੜ੍ਹ ਯੂਟੀ ਦਾ ਇਸ ਤਰ੍ਹਾਂ ਦਾ ਰੂਲ ਕਾਇਦਾ, ਉਹ ਇਸ ਤਰ੍ਹਾਂ ਕਹਿੰਦਾ ਕਿ ਭਾਈ ਜੇ ਕਿਸੇ ਨੇ ਕੋਈ ਇਸ ਤਰ੍ਹਾਂ ਕੋਈ ਉਸਾਰੀ ਕਰਨੀ ਹੈ ਜਾਂ ਕੋਈ ਹੋਰ ਉਹਦੇ 'ਚ ਵਾਧਾ ਕਰਨਾ, ਤਾਂ ਮਾਲਕ ਹੀ ਜਾ ਕੇ ਕਲੇਮ ਕਰ ਸਕਦਾ। ਤਾਂ ਇਹਦੇ ਵਿੱਚ ਦਿਨਕਰ ਗੁਪਤਾ ਨੇ ਕਿਹਾ ਕਿ ਜੀ ਇਹ ਮੈਂ ਨਿੱਜੀ ਰਹਿਸ਼ ਵਾਸਤੇ ਵਰਤਣੀ, ਔਰ ਨਾਲ ਉਹਨੇ ਹਵਾਲਾ ਵੀ ਦਿੱਤਾ ਕਿ ਮੈਂ ਅੱਤਵਾਦੀਆਂ ਦੇ ਖਿਲਾਫ ਬੜੇ ਆਪਰੇਸ਼ਨ ਕੀਤੇ ਆ, ਇਹ ਮੇਰਾ ਸੁਰੱਖਿਆ ਦੇ ਨਾਲ ਜੁੜਿਆ ਮਸਲਾ। ਤਾਂ ਉਹਦੇ ਵਿੱਚੋਂ ਹੁਣ ਜਿਹੜੀ ਚੀਜ਼ ਨਿਕਲ ਕੇ ਆਈ ਹੈ ਸਾਹਮਣੇ, ਇੱਕ ਤੇ ਚਿੱਠੀ ਨਿਕਲ ਆਈ, ਇੱਕ FIR ਦਾ ਪੰਗਾ, ਇੱਕ ਚੀਜ਼ ਇਹ ਨਿਕਲ ਆਈ ਕਿ ਅਸਲ ਦੇ ਵਿੱਚ ਜਿਹੜੀ ਪਾਵਰ ਆਫ ਅਟਾਰਨੀ ਹੈ ਉਹ ਦਿਨਕਰ ਗੁਪਤਾ ਦੇ ਘਰੋਂ ਆ, ਜਿਹੜੀ ਬੀਬੀ ਵਿਨੀ ਮਹਾਜਨ ਉਹਦੇ ਨਾਮ ਤੇ ਆ। ਸੋ ਪਾਵਰ ਆਫ ਅਟਾਰਨੀ ਉਹਦੇ ਨਾਮ ਤੇ ਆ। ਚੌਥੀ ਚੀਜ਼ ਇਹ ਨਿਕਲ ਆਈ ਆ ਕਿ ਇਸ ਕੋਠੀ ਦਾ ਜਿਹੜਾ ਸੌਦਾ ਹੋਇਆ 10 ਕਰੋੜ 'ਚ, ਵੈਸੇ ਪਲਾਟ ਸੀ ਪਹਿਲਾਂ, ਉਹ ਸਾਰੀ ਬਾਅਦ 'ਚ ਕੀਤੀ ਗਈ ਆ। ਕਾਰਨਰ ਤੇ ਇਹ ਮਕਾਨ ਆ, ਦੱਸਦੇ ਆ ਕਿ ਇਹਦਾ ਜਿਹੜਾ ਪਲਾਟ ਆ ਉਹਦੀ ਜਿਹੜੀ ਕੀਮਤ 10 ਕਰੋੜ ਨਹੀਂ, ਉੱਥੇ ਇਹਦੀ ਕੀਮਤ 15-16 ਕਰੋੜ ਰੁਪਈਆ ਬਣਦੀ ਹੈ ਬਾਜ਼ਾਰੂ ਕੀਮਤ ਦੇ ਹਿਸਾਬ ਨਾਲ। 10 ਕਰੋੜ 'ਚ ਸੌਦਾ ਹੋਇਆ ਤੇ ਦੱਸਦੇ ਆ ਕਿ ਸੌਦੇ ਦੇ ਪੈਸੇ ਸਾਰੇ ਜਿਹੜੇ ਸੀਗੇ ਉਹ ਰਾਜਜੀਤ ਨੇ ਦਿੱਤੇ ਆ। ਰਾਜਜੀਤ ਉਹੀ ਆ ਜਿਹੜਾ ਵਿਵਾਦਤ SSP ਸੀਗਾ ਮੋਗੇ ਦਾ, ਬਾਅਦ ਜਿਹਨੂੰ ਬਦਲਿਆ ਗਿਆ। ਦੱਸਦੇ ਆ ਕਿ ਸਾਰੇ ਸੌਦੇ ਦੇ ਪੈਸੇ ਉਹਨੇ ਦਿੱਤੇ, ਔਰ ਬਾਅਦ ਦੇ ਵਿੱਚ ਉਸਾਰੀ ਵੀ ਉਹ ਕਰਾਉਂਦਾ ਰਿਹਾ। ਇੱਥੋਂ ਤੱਕ ਕਿ ਜਿਹੜੇ ਉਹ ਖਬਰੀ ਚੈਨਲ ਵਾਲੇ ਆ, ਉਹਨਾਂ ਨੇ ਮਾਰਚ 2018 ਦੀ ਇੱਕ ਟ੍ਰਿਬਿਊਨ ਦੀ ਖਬਰ ਵੀ ਕੱਢ ਲਿਆਂਦੀ, ਜਿਹਦੇ ਵਿੱਚ ਟ੍ਰਿਬਿਊਨ ਨੇ ਵੀ ਸ਼ਾਇਦ ਇਹ ਗੱਲ ਕਹੀ ਆ ਕਿ ਇੱਥੇ ਇਸ ਤਰ੍ਹਾਂ ਦੀ ਉਸਾਰੀ ਚੱਲੀ ਜਾ ਰਹੀ ਆ। ਤਾਂ ਉਹਨਾਂ ਦੇ ਜਿਹੜੇ ਰਿਪੋਰਟਰ ਸੀ, ਉਹਨਾਂ ਨੇ ਇੱਕ ਸਟਿੰਗ ਵੀ ਕੀਤਾ ਛੋਟਾ ਜਿਹਾ, ਜਿਹਦੇ 'ਚ ਜਿਹੜੇ ਉਹ ਸਿਕਿਉਰਿਟੀ ਗਾਰਡ ਆ ਉਹ ਦੱਸਦੇ ਨਜ਼ਰ ਆਉਂਦੇ। ਉਹ ਕਹਿੰਦੇ ਜੀ ਕਿ ਹਾਂ ਜੀ ਇੱਥੇ ਕੰਮ ਚੱਲਦਾ ਪਿਆ ਪਿਛਲੇ 3 ਸਾਲਾਂ ਤੋਂ, ਔਰ ਨਾਲ ਹੀ ਉਹ ਪੁਸ਼ਟੀ ਕਰਦੇ ਆ ਕਿ ਵਿਨੀ ਮਹਾਜਨ ਔਰ ਦਿਨਕਰ ਗੁਪਤਾ ਜਿਹੜੇ ਉਹ ਇੱਥੇ ਆਉਂਦੇ ਜਾਂਦੇ ਰਹਿੰਦੇ ਆ। ਸੋ ਇਹ ਮਾਮਲਾ ਹੁਣ ਇਸ ਵੇਲੇ ਬੜਾ ਪੇਚੀਦਾ, ਬੜਾ ਗੁੰਝਲਦਾਰ, ਬੜਾ ਚਰਚਾ ਦਾ ਵਿਸ਼ਾ ਬਣਾ ਪਿਆ। ਯਾਨੀ ਕਹਾਣੀ ਹੈ ਜਿਹੜੀ ਬੇਨਾਮੀ ਜਾਇਦਾਦ ਨਾਲ ਜੁੜਦੀ ਆ। ਹੁਣ ਬੇਨਾਮੀ ਜਾਇਦਾਦ ਕਿੱਦਾਂ ਇਕੱਠੀ ਕੀਤੀ ਜਾਂਦੀ ਸਾਰਿਆਂ ਨੂੰ ਪਤਾ। ਹੁਣ ਇਹਦੇ 'ਚ ਜਿਹੜਾ ਰਾਜਜੀਤ ਸਿੰਘ ਦਾ ਉਹ ਵਿੱਚ ਕਰੈਕਟਰ ਪਲੇ ਹੋ ਰਿਹਾ ਨਾ, ਉਹ ਸਾਰੀ ਕਹਾਣੀ ਨੂੰ ਸਾਫ਼ ਕਰਦਾ ਪਿਆ। ਤਾਂ ਇਹਦੀ ਜਾਂਚ ਪੜਤਾਲ ਹੁਣ ਦੇਖੋ ਹੁੰਦੀ ਹੈ ਜਾਂ ਨਹੀਂ ਹੁੰਦੀ, ਜਾਂ ਇਹਦੀ ਵੀ ਪਰਦਾਪੋਸ਼ੀ ਕਰ ਦਿੱਤੀ ਜਾਂਦੀ ਹੈ। ਪਰ ਮੇਰੇ ਖਿਆਲ ਦੇ ਨਾਲ ਦੇਖੋ ਹੁਣ ਕੋਈ ਉਦਾਂ ਤੇ ਅੱਖਾਂ ਮੀਟ ਕੇ ਬਹਿ ਜੇ ਤੇ ਲੱਖ ਵਾਰੀ ਬਹਿ ਜੇ, ਪਰ ਬਿਲਕੁਲ ਸਾਫ਼ ਕੁਛ ਦਿਸਦਾ ਪਿਆ, ਸਭ ਕੁਛ ਸਾਫ਼ ਦਿਸਦਾ ਪਿਆ ਕਿ ਇਹ ਕਹਾਣੀ ਕਿੱਧਰ ਨੂੰ ਤੁਰਦੀ ਪਈ ਆ। ਜਿਹੜਾ ਇਹ ਇੱਕ ਪੁਲਿਸ ਵਾਲਿਆਂ ਦਾ ਰੈਕਟ ਬਣਿਆ ਹੋਇਆ, ਜਿੱਦਾਂ ਹੁਣ ਇੱਕ ਰਿਪੋਰਟ ਦੇ ਵਿੱਚ ਵੀ ਜ਼ਿਕਰ ਹੋਇਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਮੰਗਦੀਆਂ। ਤਾਂ ਇਨਵੈਸਟੀਗੇਸ਼ਨ ਕਿੰਨੇ ਕਰਾਉਣੀ ਆ? ਕੈਪਟਨ ਅਮਰਿੰਦਰ ਸਿੰਘ ਨੇ। ਕੈਪਟਨ ਅਮਰਿੰਦਰ ਸਿੰਘ ਉਹ ਸ਼ਖਸ ਆ ਜਿਹੜਾ ਸੱਦ ਕੇ ਪੰਚਾਇਤਾਂ ਨੂੰ ਕਹਿ ਦਿੰਦਾ ਜੇ ਕਿ ਛੱਡੋ ਖੜਾ, ਤੁਸੀਂ ਨਾ ਉਹਨੇ ਬੋਲਣਾ ਨਾ ਉਹਨੇ ਬੋਲਣਾ, ਜਾਓ ਘਰਾਂ ਜਾਓ। ਇਹ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਦਾ ਇਹ ਵਤੀਰਾ, ਉਹ ਤੇ ਬਹੁਤ ਖਤਰਨਾਕ ਸੰਕੇਤ ਦੇ ਰਿਹਾ ਕਿ ਇਹ ਮਾਮਲਾ ਜਿਹੜਾ ਉਹ ਅੱਗੇ ਵੱਧ ਸਕਦਾ ਸੀ, ਪਰ ਵਧਾਇਆ ਨਹੀਂ ਜਾ ਰਿਹਾ। ਪਰ ਇਹਦਾ ਅਸਰ ਹੈ ਜਿਹੜਾ ਉਹ ਦੂਸਰੇ ਪਾਸੇ ਪੰਜਾਬ ਤੇ ਪੈ ਰਿਹਾ। ਖੈਰ ਅਸੀਂ ਤੇ ਅਪੀਲ ਹੀ ਕਰ ਸਕਦੇ ਹਾਂ ਕਿ ਇਨਵੈਸਟੀਗੇਸ਼ਨ ਕਰਾਓ, ਪਰ ਅਪੀਲ ਦਾ ਫਾਇਦਾ ਕੀ ਆ? ਉਹ ਆਂਦੇ ਹੁੰਦੇ ਨਾ, ਲੈਣਾ ਨਾ ਦੇਣਾ, ਵਜਾ ਬਾਬਾ ਵਾਜਾ ਵਜਾ। ਸੋ ਵਜਾ ਬਾਬਾ ਵਜਾ ਵਜੇ ਵਾਲੀ ਗੱਲ ਆ ਕਿ ਲੈਣਾ ਦੇਣਾ ਤੇ ਇਹਨਾਂ ਹੈ ਨਹੀਂਗਾ। ਪਰ ਜੇ ਇਨਵੈਸਟੀਗੇਸ਼ਨ ਹੋ ਜਾਵੇ, ਬਹੁਤ ਕੁਛ ਜਿਹੜਾ ਉਹ ਇਸ ਮਾਮਲੇ 'ਚੋਂ ਖੁੱਲ ਸਕਦਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵਿਆਹ ਤੋਂ ਪਹਿਲਾਂ ਡੋਪ ਟੈਸਟ ਦੇ ਲਈ ਚੰਡੀਗੜ੍ਹ ਤਿਆਰ। ਦੇਖੋ ਚੰਡੀਗੜ੍ਹ ਵਾਲੇ ਸਭ ਤੋਂ ਪਹਿਲਾਂ ਤਿਆਰ ਹੋ ਜਾਂਦੇ ਆ। ਪੰਜਾਬ ਤੇ ਹਰਿਆਣੇ ਵਾਲੇ ਜਿਹੜੇ ਉਹ ਥੋੜਾ ਜਿਹਾ ਸੋਚਦੇ ਰਹਿੰਦੇ ਕਿ ਕਿਸ ਤਰ੍ਹਾਂ ਕਰੀਏ, ਕਿਉਂਕਿ ਇਹਨਾਂ ਨੂੰ ਵੋਟ ਬੈਂਕ ਦੀ ਜ਼ਿਆਦਾ ਹੁੰਦੀ ਹੈ ਚਿੰਤਾ, ਉੱਥੇ ਥੋੜੀ ਜਿਹੀ ਵੋਟ ਬੈਂਕ ਦੀ ਚਿੰਤਾ ਘੱਟ ਹੁੰਦੀ ਹੈ। ਸੋ ਡੋਪ ਟੈਸਟ ਦਾ ਮਸਲਾ ਜਿਹੜਾ ਉਹ ਵੀ ਹਾਈ ਕੋਰਟ ਦੇ ਵਿੱਚ ਹੀ ਪਹੁੰਚਿਆ ਹੋਇਆ। ਤਾਂ ਉੱਥੇ ਜਿਹੜਾ ਇਹ ਮਸਲਾ ਵਿਚਾਰਿਆ ਜਾ ਰਿਹਾ, ਉਹਦੇ ਵਿੱਚ ਹਾਈ ਕੋਰਟ ਨੇ ਸੁਜੈਸਟ ਕੀਤਾ ਸੀਗਾ ਕਿ ਕਿਉਂ ਨਾ ਤੁਸੀਂ ਇਹ ਚੀਜ਼ ਰੱਖ ਦਿਓ ਕਿ ਡੋਪ ਟੈਸਟ ਹੈ ਜਿਹੜਾ ਵਿਆਹ ਤੋਂ ਪਹਿਲਾਂ ਕਰ ਲਿਆ ਜਾਵੇ, ਤਾਂ ਕਿ ਹੋਰ ਮੁਸ਼ਕਿਲਾਂ ਨਾ ਆਉਣ। ਕਿਉਂਕਿ ਨਸ਼ੇ ਨਾਲ ਬਹੁਤ ਸਾਰੀਆਂ ਮੁਸ਼ਕਿਲਾਂ ਜੁੜੀਆਂ। ਨਸ਼ਾ ਤੇ ਇੱਕ ਕਿਸਮ ਦਾ ਹੋ ਸਕਦਾ, ਚਾਹੇ ਉਹ ਕਿਸੇ ਵੀ ਬ੍ਰਾਂਡ ਦਾ ਹੋਵੇ, ਪਰ ਮੁਸ਼ਕਿਲਾਂ ਜਿਹੜੀਆਂ ਉਹ ਇੱਕ ਕਿਸਮ ਦੀਆਂ ਨਹੀਂ ਹੁੰਦੀਆਂ। ਮਸਲਨ ਪਿੱਛੇ ਜੇ ਸਾਡੇ ਪੰਜਾਬ ਦੇ ਵਿੱਚ ਇੱਕ ਮੁੰਡਾ ਮਰਿਆ ਸੀਗਾ, ਉਹਦੀ ਜਿਹੜੀ ਬਹੂ ਉਹਦੀ ਲਾਸ਼ ਤੇ ਜਿੱਦਾਂ ਚੂੜਾ ਭੰਨਦੀ ਪਈ ਆ, ਉਹ ਪੰਜਾਬੀ ਜਾਗਰਣ ਨੇ ਫੋਟੋ ਵੀ ਲਾਈ ਸੀਗੀ। ਉਹ ਫੋਟੋ ਇੱਕ ਐਸੀ ਫੋਟੋ ਸੀਗੀ ਕਿ ਜਿਹਨੂੰ ਵੇਖ ਕੇ ਰੂਹ ਪਿਘਲ ਜਾਂਦੀ ਹੈ। ਤਾਂ ਉਸ ਬਹੂ ਦਾ ਜਿਹੜਾ ਵਿਆਹ ਹੋਇਆ ਸੀਗਾ ਉਹ 17 ਦਿਨ ਪਹਿਲਾਂ ਹੋਇਆ ਸੀ, ਸ਼ਾਇਦ 17 ਕਿ 27 ਦਿਨ ਪਹਿਲਾਂ। ਤਾਂ ਤੁਸੀਂ ਹਿਸਾਬ ਲਾ ਲਓ ਕਿ ਇੱਕ ਜ਼ਿੰਦਗੀ ਦੇ ਨਾਲ ਕਿੰਨੀਆਂ ਜ਼ਿੰਦਗੀਆਂ ਜਿਹੜੀਆਂ ਉਹ ਤਬਾਹ ਹੋ ਗਈਆਂ। ਮੁੰਡੇ ਦੇ ਮਾਪੇ ਵੀ ਤਬਾਹ ਹੋ ਗਏ, ਕੁੜੀ ਦੇ ਮਾਪੇ ਵੀ ਜਿਹੜੇ ਫਨਾਹ ਹੋ ਗਏ, ਕੁੜੀ ਦੀ ਆਪਣੀ ਜ਼ਿੰਦਗੀ ਦੀ ਜਿਹੜੀ ਆ ਉਹ ਮਜ਼ੇਦਾਰ 'ਚ ਫਸ ਗਈ। ਸੋ ਇਹ ਨਸ਼ਾ ਜਿਹੜਾ ਉਹ ਇਕੱਲਾ ਹੁੰਦਾ, ਪਰ ਉਹਦੇ ਨਾਲ ਜਿਹੜੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਆ
ਉਹ ਵੀ ਇਕੱਲੀ ਨਹੀਂ ਪ੍ਰਭਾਵਿਤ ਹੁੰਦੀ, ਉਹਦੇ ਨਾਲ ਕਈ ਜ਼ਿੰਦਗੀਆਂ ਪ੍ਰਭਾਵਿਤ ਹੁੰਦੀਆਂ। ਸੋ ਲੰਮਾ ਚੌੜਾ ਸੋਚਿਆ ਜਾ ਰਿਹਾ। ਤਾਂ ਡੋਪ ਦੇ ਮਾਮਲੇ 'ਚ ਚੰਡੀਗੜ੍ਹ ਪ੍ਰਸ਼ਾਸਨ ਨੇ ਕਹਿਤਾ ਕਿ ਠੀਕ ਹੈ ਭਾਈ, ਸਾਨੂੰ ਮਨਜ਼ੂਰ ਆ। ਹੁਣ ਇਹਨਾਂ ਨੇ ਹਰਿਆਣੇ ਵਾਲਿਆਂ ਨੇ ਤੇ ਪੰਜਾਬ ਵਾਲਿਆਂ ਨੇ ਜਾ ਕੇ ਦੱਸਣਾ ਕਿ ਕੀ ਇਹਨਾਂ ਨੂੰ ਮਨਜ਼ੂਰ ਹੈ ਜਾਂ ਇਹ ਇਸ ਚੀਜ਼ ਤੇ ਰਾਏ ਜਿਹੜੀ ਆ ਉਹ ਕੋਈ ਵੱਖਰੀ ਰੱਖਦੇ ਆ। ਹੁਣ ਇਹ ਪੰਜਾਬ ਵਾਲੇ ਮੇਰੇ ਖਿਆਲ ਦੇ ਨਾਲ ਡੋਪ ਟੈਸਟ ਤੋਂ ਨਹੀਂ ਭੱਜ ਸਕਦੇ, ਕਿਉਂਕਿ ਤੇ ਕਹਿੰਦੇ ਸਰਕਾਰੀ ਮੁਲਾਜ਼ਮਾਂ ਦਾ ਵੀ ਨਹੀਂ ਕਰਾਉਣਾ ਤੇ ਇਹਨਾਂ ਦੇ ਮੰਤਰੀ ਤੇ ਖੁਸ਼ੀ ਜਾ ਕਰਾਉਂਦੇ ਆ, ਲਿਆਓ ਜੀ ਫੋਟੋ ਹੀ ਲੱਗ ਜਾਓ ਇਸ ਬਹਾਨੇ। ਸੋ ਲੱਗਦਾ ਕਿ ਪੰਜਾਬ ਵਾਲੇ ਵੀ ਹਾਮੀ ਭਰ ਦੇਣਗੇ, ਅਗਸਤ ਦੇ ਵਿੱਚ ਜਾ ਕੇ ਹੁਣ ਇਹ ਆਪਣਾ ਪੱਖ ਰੱਖਣਗੇ। ਉਹਦਾ ਚੰਡੀਗੜ੍ਹ ਵਾਲਿਆਂ ਨੇ ਕਹਿ ਦਿੱਤਾ। ਸੋ ਇਹਦੇ ਵਿੱਚ ਚੰਡੀਗੜ੍ਹ ਤਿਆਰ ਆ ਕਿ ਅਸੀਂ ਡੋਪ ਟੈਸਟ ਜਿਹੜਾ ਲਾਗੂ ਕਰ ਦੇਵਾਂਗੇ। ਤਾਂ ਪੰਜਾਬ ਦੇ ਵਿੱਚ ਹੁਣ ਸ਼ਾਇਦ ਇਹ ਵੇਖਣਾ ਪਊਗਾ ਕਿ ਕੀ ਇਹ ਮਰਜ਼ੀ ਮੁਤਾਬਕ ਕਹਿੰਦੇ ਆ ਕਿ ਹਾਂ ਭਾਈ ਲਾੜੇ ਦੀ ਮਰਜ਼ੀ ਹੈ, ਜਿਹੜਾ ਲਾੜਾ ਬਣਨ ਜਾ ਰਿਹਾ ਉਹਦੀ ਮਰਜ਼ੀ ਆ, ਜਾਂ ਉਹ ਕੰਪਲਸਰੀ ਕਰ ਦਿੱਤਾ ਜਾਊਗਾ ਕਿ ਕਰਵਾਉਣਾ ਹੀ ਪੈਣਾ। ਫਿਰ ਉਹਦੇ ਲਈ ਤਾਂ ਸ਼ਾਇਦ ਕੋਈ ਕਾਨੂੰਨ ਬਣਾਉਣਾ ਪਊਗਾ, ਕਿਉਂਕਿ ਏਦਾਂ ਤੇ ਕੋਈ ਜ਼ਬਰਦਸਤੀ ਕਿਸੇ ਦਾ ਡੋਪ ਟੈਸਟ ਕਰਵਾ ਨਹੀਂ ਸਕਦਾ। ਓਦਾਂ ਜੇ ਮੰਨ ਲਓ ਮਨਮਰਜ਼ੀ ਦੇ ਮੁਤਾਬਕ ਵੀ ਚਲੇ ਜਾਂਦਾ ਕਿ ਹਾਂਜੀ ਡੋਪ ਟੈਸਟ ਹੈ ਜਿਹੜਾ ਉਹ ਮਨਮਰਜ਼ੀ ਤੇ ਅਸੀਂ ਛੱਡਦੇ ਹਾਂ, ਜਿਹਨੇ ਕਰਾਉਣਾ ਕਰਵਾ ਲਵੇ, ਜਿਹੜਾ ਨਹੀਂ ਤੇ ਫਿਰ ਉਹ ਰਿਸ਼ਤੇ ਨੂੰ ਨਾ ਕਰ ਦੇਵੇ। ਤੇ ਜੇ ਏਦਾਂ ਹੋ ਗਿਆ ਤਾਂ ਵੀ ਵਿਚੋਲਿਆਂ ਦੀ ਤੇ ਚਾਂਦੀ ਹੋ ਜੂਗੀ। ਉਹਨਾਂ ਨੇ ਕਾਕੇ ਵਾਲਿਆਂ ਨੂੰ ਕਹਿਣਾ ਕਿ ਕੁੜੀ ਵਾਲੇ ਡੋਪ ਭਾਲਦੇ ਭਾਈ, ਡਾਕਟਰ ਮੈਂ ਲੱਭ ਲੈਣਾ, ਏਦਾਂ ਕਰਿਓ ਛਾਪਾ 2 ਇੰਤਜ਼ਾਮ ਕਰ ਲਿਓ, ਕਿਉਂਕਿ ਛਾਪਾ ਮੈਂ 2 ਲਊਂਗਾ, ਇੱਕ ਡਾਕਟਰ ਲੱਭਣ ਦੀ ਤੇ ਇੱਕ ਕੁੜੀ ਲੱਭਣ ਦੀ। ਸੋ ਫਿਰ ਇਸ ਤਰ੍ਹਾਂ ਦਾ ਕੰਮ ਚੱਲ ਪੈਣਾ, ਕਿਉਂਕਿ ਸਾਡੇ ਇੱਥੇ ਡੋਪ ਟੈਸਟ ਦੇ ਜਿਹੜੇ ਸਿੱਟੇ ਹੁਣ ਤੱਕ ਨਿਕਲੇ ਉਹ ਇਹੋ ਹੀ ਨਿਕਲੇ ਆ। ਜਿਹੜਾ ਵੀ ਜਾਂਦਾ ਡੋਪ ਟੈਸਟ ਕਰਾਉਣ ਕਹਿੰਦਾ ਕਿ ਡੋਪ ਟੈਸਟ ਘੱਟ ਆ, ਉੱਥੇ ਡੋਪ ਟੈਸਟ ਜ਼ਿਆਦਾ। ਜਦੋਂ ਬੰਦਾ ਜਾਂਦਾ ਉੱਥੇ 10,000 15,000 ਨੂੰ ਡੋਬਾ ਦੇ ਆਉਂਦਾ। ਜੀ ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੰਗਰੂਰ ਰਿਸ਼ਵਤ ਕਾਂਡ, ਵਿਜੀਲੈਂਸ ਨੇ ਸ਼ਿਕਾਇਤ ਕਰਤਾਵਾਂ ਨੂੰ ਹੀ ਘੇਰਿਆ। ਇਹ ਬੜਾ ਮਸ਼ਹੂਰ ਆ ਰਿਸ਼ਵਤ ਕਾਂਡ। ਵੈਸੇ ਭੁੱਲ ਜਾਂਦੇ ਆਪਾਂ, ਯਾਦ ਹੋਣਾ ਸਾਰਿਆਂ ਨੂੰ ਕਿ ਲੰਗੋਵਾਲ ਦੇ ਵਿੱਚ ਇੱਕ ਕਤਲ ਹੋਇਆ ਸੀ ਮੁੰਡੇ ਦਾ, ਤੇ ਉੱਥੇ ਮੁੰਡਾ ਮਾਰ ਕੇ ਚਿੱਟੇ ਦਿਨ ਫਿਰ ਇੱਕ ਗਰੋਹਬਾਜ਼ ਵੱਲੋਂ, ਬਦਮਾਸ਼ ਵੱਲੋਂ ਭੰਗੜਾ ਪਾਇਆ ਗਿਆ ਸੀਗਾ। ਇਹ ਨਹੀਂ ਮਾਰ ਕੇ ਮੁੰਡਾ ਫਿਰ ਉਹਨੇ ਲਾਈਵ ਹੋ ਕੇ ਜ਼ਿੰਮੇਵਾਰੀ ਵੀ ਲਈ ਸੀਗੀ। ਤੇ ਕਮਾਲ ਦੀ ਗੱਲ ਇਹ ਹੈ ਕਿ ਦੋਵੇਂ ਇਕੱਠੇ ਯਾਰ ਮਿੱਤਰ ਸੀਗੇ ਕਦੇ, ਤੇ ਯਾਰ ਨੇ ਯਾਰ ਮਾਰਿਆ, ਯਾਰ ਮਾਰ ਕੇ ਤੇ ਮੁੜ ਕੇ ਲਾਈਵ ਹੋ ਕੇ ਤੇ ਉਹ ਦਮਗਜ਼ੇ ਮਾਰਦਾ ਪਿਆ ਸੀਗਾ। ਤਾਂ ਇਸ ਮਾਮਲੇ ਦੇ ਵਿੱਚ 2 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਸੰਗਰੂਰ ਪੁਲਿਸ ਨੇ, ਇਹ ਕਹਿ ਕੇ ਕਿ ਤੁਸੀਂ ਉਕਤ ਬਦਮਾਸ਼ ਨੂੰ ਪਨਾਹ ਦਿੰਦੇ ਜੇ, ਉਹਨੂੰ ਫਾਈਨੈਂਸ਼ੀਅਲੀ ਇਮਦਾਦ ਦਿੰਦੇ ਜੇ, ਜਦ ਕਿ ਇਹ ਕਿਸਾਨ ਜਿਹੜੇ ਸੀ ਬੇਹੱਦ ਛੋਟੇ ਕਿਸਾਨ ਸੀਗੇ। ਤਾਂ ਜਦੋਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਉਲਝਾ ਲਿਆ ਤਾਂ ਫਿਰ ਇਹਨਾਂ ਨੂੰ ਕੁਝ ਦਿਨਾਂ ਬਾਅਦ ਛੱਡ ਦਿੱਤਾ ਗਿਆ, ਰਿਹਾ ਕਰ ਦਿੱਤਾ ਗਿਆ। ਤਾਂ ਇਹਨਾਂ ਨੇ ਆ ਕੇ ਬਾਹਰ ਦੋਸ਼ ਲਾਇਆ ਸੀਗਾ ਕਿ ਉਸ ਸਮੇਂ ਦਾ ਜਿਹੜਾ ਮੁਕਾਮੀ SSP ਸੀਗਾ, ਇੱਕ ਉਹ ਸੁਨਾਮ ਦਾ DSP, ਇੱਕ ਲੰਗੋਵਾਲ ਦਾ ਥਾਣੇਦਾਰ, ਇੱਕ ਚੌਂਕੀ ਬਡਰੁੱਖਾਂ ਦਾ ਕੋਈ ਇੰਚਾਰਜ ਸੀਗਾ, ਇਹਨਾਂ ਸਾਰਿਆਂ ਨੇ ਰਲ ਮਿਲ ਕੇ 19 ਲੱਖ ਰੁਪਈਆ ਰਿਸ਼ਵਤ ਲਈ ਆ। ਤਾਂ ਉਸ ਸਮੇਂ ਮਾਮਲਾ ਬੜਾ ਚਰਚਿਤ ਹੋਇਆ, ਕਿਉਂਕਿ ਕਾਂਗਰਸ ਦੀ ਸਰਕਾਰ ਜਿਹੜੀ ਆ ਉਹ ਹਾਲੇ ਕੁਛ ਮਹੀਨੇ ਪਹਿਲਾਂ ਹੀ ਨਵੀਂ ਹੋਂਦ ਦੇ ਵਿੱਚ ਆਈ ਸੀਗੀ। ਤਾਂ ਇਹ ਮਾਮਲਾ ਬਹੁਤ ਚਰਚਿਤ ਹੋਇਆ। ਹੋਇਆ ਕਿ ਇਹਨਾਂ ਨੇ ਫਿਰ ਚੱਕ ਕੇ ਜਿਹੜੀ ਇਸ ਮਾਮਲੇ ਦੀ ਜਾਂਚ ਪੜਤਾਲ ਸੀ ਵਿਜੀਲੈਂਸ ਦੇ ਹਵਾਲੇ ਕਰ ਦਿੱਤੀ। ਤਾਂ ਵਿਜੀਲੈਂਸ ਨੇ ਜਾਂਚ ਪੜਤਾਲ ਦਾ ਹੁਣ ਸਿੱਟਾ ਇਹ ਕੱਢਿਆ, ਉਹ ਕਹਿੰਦੇ ਆ ਕਿ ਜਿਹੜੇ ਸ਼ਿਕਾਇਤਕਰਤਾ ਉਹ ਹੀ ਝੂਠੇ ਆ, ਚੁੱਪ ਕਰਕੇ ਇਹਨਾਂ ਦੇ ਖਿਲਾਫ ਹੀ ਮਾਮਲਾ ਦਰਜ ਕਰ ਲਓ। ਹੁਣ ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜੇ ਪੀੜਤ ਆ ਉਹ ਪਹਿਲਾਂ ਹੀ ਕਹਿਣ ਰਹੇ ਸੀਗੇ ਕਿ ਸਾਡੇ ਤੇ ਬੜਾ ਦਬਾਅ ਪੈ ਰਿਹਾ, ਕਿਉਂਕਿ ਅਫਸਰ ਬਹੁਤ ਵੱਡੇ ਵਲੇਟੇ ਜਾ ਰਹੇ ਆ, ਸਾਡੇ ਤੇ ਦਬਾਅ ਪਾ ਰਹੇ ਆ ਕਿ ਤੁਸੀਂ ਆਪਣੀ ਸ਼ਿਕਾਇਤ ਵਾਪਸ ਲੈ ਲਓ, ਨਹੀਂ ਤਾਂ ਤੁਹਾਡੇ ਤੇ ਹੀ ਪਰਚਾ ਕਰ ਦਿਆਂਗੇ। ਤਾਂ ਕਹਿੰਦੇ ਕਿ ਸਭੋ ਸੱਚ ਹੋ ਗਿਆ, ਹੁਣ ਅਸੀਂ ਕਿੱਧਰ ਨੂੰ ਜਾਈਏ। ਉਹ ਕਹਿੰਦੇ ਆ ਕਿ ਇੱਕ ਤੇ 19 ਲੱਖ ਰੁਪਏ ਦੀ ਛਿੱਲ ਲਵਾ ਲਈ, ਉੱਤੋਂ ਅਸੀਂ ਇੱਕ ਮੁਕੱਦਮਾ ਹੁਣ ਫੇਸ ਕਰਨ ਲਈ ਤਿਆਰ ਹੋਣ ਡਏ ਆ, ਅਸੀਂ ਕਿੱਧਰ ਨੂੰ ਜਾਈਏ। ਸੋ ਇਸ ਕਰਕੇ ਮਾਮਲਾ ਜਿਹੜਾ ਬੜਾ ਗੁੰਝਲਦਾਰ ਹੋ ਗਿਆ। ਸਵਾਲ ਇੱਥੇ ਇਹ ਵੀ ਬਣਦਾ ਕਿ ਜੇ ਇਹਨਾਂ ਨੇ 19 ਲੱਖ ਰੁਪਈਆ ਨਹੀਂ ਸੀ ਲਿਆ ਤਾਂ ਫਿਰ ਇਹਨਾਂ ਦਾ ਸਿਰ ਹੋਇਆ ਸੀਗਾ ਜਿਹੜਾ ਪੁਲਿਸ ਦੇ ਨਾਲ ਦੁਸ਼ਮਣੀ ਲੈਣ ਲੱਗੇ ਸੀਗੇ। ਦੂਜੀ ਚੀਜ਼ ਇਹ ਆ ਕਿ ਜੇ ਮੰਨ ਲਓ ਇਹਨਾਂ ਦੇ ਸਬੰਧ ਉਸ ਗੈਂਗਸਟਰ ਦੇ ਨਾਲ ਸੀਗੇ, ਜਿਵੇਂ ਕਿਹਾ ਜਾ ਰਿਹਾ ਕਿ ਸ਼ਿਕਾਇਤਕਰਤਾ ਝੂਠੇ ਆ, ਤਾਂ ਫਿਰ ਇਹਨਾਂ ਨੂੰ ਛੱਡਿਆ ਕੱਟ ਹੋ ਗਿਆ ਜੇ ਝੂਠੇ ਸੀਗੇ। ਤਾਂ ਇਹ ਸਮਝ ਤੋਂ ਪਰੇ ਦੀ ਗੱਲ ਆ ਕਿ ਏਡਾ ਵੱਡਾ ਮਾਮਲਾ ਜਿਹੜਾ ਉਹ ਸ਼ਿਕਾਇਤਕਰਤਾਵਾਂ ਤੇ ਆ ਕੇ ਖਤਮ ਕੀਤਾ ਜਾ ਰਿਹਾ। ਵੈਸੇ ਸੰਗਰੂਰ ਪੁਲਿਸ ਦੀਆਂ ਉਹਨਾਂ ਦਿਨਾਂ ਦੇ ਵਿੱਚ ਬਹਾਦਰੀਆਂ ਬੜੀਆਂ ਸਾਹਮਣੇ ਆਈਆਂ ਸੀਗੀਆਂ। ਰਾਜਸਥਾਨ ਦਾ ਇੱਕ ਪੁਲਿਸ ਕਰਮਚਾਰੀ ਇੱਥੇ ਫੇਮ ਲਿਆਉਂਦਾ ਫੜਿਆ ਗਿਆ, ਉਹਦੇ ਘਰਦਿਆਂ ਨੇ ਦੋਸ਼ ਲਾਇਆ ਸੀਗਾ ਕਿ ਸਾਥੋਂ ਇਹਨਾਂ ਨੇ 2.5-3 ਲੱਖ ਰੁਪਈਆ ਵੀ ਮੁੱਛ ਲਿਆ ਤੇ ਉਹਦੇ ਤੇ ਕੇਸ ਵੀ ਪਾ ਦਿੱਤਾ। ਉਹਦੇ ਘਰ ਦੇ ਤੇ ਆ ਕੇ ਧਰਨੇ ਤੇ ਬੈਠੇ ਰਹੇ ਆ, ਕਈ ਦਿਨ ਉਹਦੇ ਘਰ ਦੇ ਆ ਕੇ ਧਰਨੇ ਤੇ ਬੈਠੇ ਰਹੇ। ਕਹਿੰਦੇ ਕਿ ਕਮਾਲ ਦੀ ਪੁਲਿਸ ਹੈ ਤੁਹਾਡੀ,
ਇਹਦੇ ਨਾਲ ਤਾਂ ਸਾਡੀ ਰਾਜਸਥਾਨ ਦੀ ਪੁਲਿਸ ਇਮਾਨਦਾਰੀ ਦਿਖਾਉਂਦੀ ਆ, ਉਹ ਪੈਸੇ ਲੈ ਲੈਂਦੀ ਆ ਪਰ ਘੱਟੋ ਘੱਟ ਬੰਦਾ ਵੀ ਛੱਡ ਦਿੰਦੀ ਆ। ਇਹ ਤੇ ਪੈਸੇ ਵੀ ਲੈ ਲੈਂਦੇ, ਬੰਦਾ ਵੀ ਨਹੀਂ ਛੱਡਦੇ, ਤਾਂ ਉਹ ਵੀ ਰਫੜ ਪਿਆ। ਫਿਰ ਇੱਥੇ ਅੱਗੇ ਜਿਹੜੀ ਗੱਲ ਆ ਉਹ ਇਹ ਆ ਕਿ ਫਰੀਦਕੋਟ ਦੇ ਵਿੱਚੋਂ ਵੀ ਇਸ ਤਰ੍ਹਾਂ ਦਾ ਇੱਕ ਰਿਸ਼ਵਤ ਕਾਂਡ ਸਾਹਮਣੇ ਆ ਗਿਆ। ਉੱਥੇ ਇੱਕ ਗੈਂਗਸਟਰ ਫੜਿਆ, ਗੈਂਗਸਟਰ ਦੇ ਭਰਾ ਨੂੰ ਵੀ ਨਾਲ ਫੜ ਲਿਆ। ਉਹਦੇ ਘਰ ਦੇ ਦੋਸ਼ ਲਾਉਂਦੇ ਆ ਕਿ ਇਹਨਾਂ ਨੇ 714 ਲੱਖ ਰੁਪਈਆ ਇਸ ਗੱਲ ਦਾ ਲੈ ਲਿਆ ਕਿ ਜੇ ਤੁਸੀਂ ਸਾਨੂੰ ਪੈਸੇ ਨਾ ਦਿੱਤੇ ਤੇ ਅਸੀਂ ਜਿਹੜਾ ਗੈਂਗਸਟਰ ਦਾ ਭਰਾ ਆ ਨਾਲ, ਇਹਨੂੰ ਵੀ ਅਸੀਂ ਵਲੇਟ ਦਿਆਂਗੇ ਕੇਸਾਂ 'ਚ। ਤਾਂ ਉਹ ਮਾਮਲਾ ਜਿਹੜਾ ਉਹ ਵੀ ਵਿਜੀਲੈਂਸ ਦੇ ਕੋਲ ਆ। ਹੁਣ ਉਹ ਵੀ ਡਰਦੇ ਹੋਣੇ ਆ ਕਿ ਕਿਤੇ ਤੋੜਾ ਜਿਹੜਾ ਉਹ ਫਿਰ ਸਾਡੇ ਤੇ ਵਿਜੀਲੈਂਸ ਨਾਲ ਝਾੜ ਦੇਵੇ। ਤਾਂ ਵਿਜੀਲੈਂਸ ਵੀ ਕਮਾਲ ਦਾ ਕੰਮ ਕਰੀ ਜਾਂਦੀ ਆ। ਇਹ ਜਦੋਂ ਲੀਡਰਾਂ ਦੇ ਦੁਆਲੇ ਹੁੰਦੀ ਆ ਤੇ ਉਦੋਂ ਬਾਅਦ ਦੇ ਵਿੱਚ ਜਦੋਂ ਲੀਡਰ ਇਹਨਾਂ ਦੇ ਦੁਆਲੇ ਹੁੰਦੇ ਤੇ ਇਹ ਫਿਰ ਨਿਕਲ ਜਾਂਦੀ ਹੈ ਪਤਲੀ ਗਲੀ ਥਾਣੀ। ਪਰ ਜਿਹੜੇ ਇਹੋ ਜਿਹੇ ਮਾਮਲੇ ਆ ਇਹਨਾਂ ਦੇ ਵਿੱਚ ਜੇ ਸ਼ਿਕਾਇਤਕਰਤਾਵਾਂ ਨਾਲ ਇਸ ਤਰ੍ਹਾਂ ਹੁੰਦੀ ਰਹੀ ਤੇ ਮੇਰੇ ਖਿਆਲ ਦੇ ਨਾਲ ਫਿਰ ਸ਼ਿਕਾਇਤਕਰਤਾ ਅੱਗੇ ਹੀ ਆਉਣੋਂ ਹਟ ਜਾਣਗੇ, ਕਹਿਣਗੇ ਕਿ ਜੋ ਹੋ ਗਿਆ ਬਸ ਰਾਮ ਭਲੀ ਕਰੇ, ਇਹ ਛੱਡ ਦਿਓ, ਕਿਉਂਕਿ ਵਿਜੀਲੈਂਸ ਨੇ ਤੇ ਚੱਕ ਕੇ ਪੈਸੇ ਵੀ ਨਹੀਂ ਲੈਣੇ, ਉਹਦੇ ਤੇ ਮਾਮਲਾ ਜਿਹੜਾ ਉਹ ਸਾਡੇ ਤੇ ਪੈਣਾ। ਜੀ ਜੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਕਹਿੰਦੇ ਜਥੇਦਾਰ ਹੋਣਾ ਵੱਲੋਂ ਮੋਦੀ ਸਰਕਾਰ ਨੂੰ ਚੇਤਾਵਨੀ। ਦੇਖੋ ਜਥੇਦਾਰ ਹੋਰਾਂ ਨੇ ਅੱਜ ਚੇਤਾਵਨੀ ਜਾਰੀ ਕਰ ਦਿੱਤੀ ਹੈ। ਕਹਿੰਦੇ ਆ ਕਿ ਦੇਖੋ 1.5 ਮਹੀਨਾ ਤੁਹਾਡੇ ਕੋਲ, 1.5 ਮਹੀਨੇ ਦੇ ਵਿੱਚ ਜੇ ਰਾਜੋਆਣਾ ਸਾਹਿਬ ਦਾ ਤੁਸੀਂ ਮਾਮਲਾ ਤਣ ਪੱਤਨ ਨਾ ਲਾਇਆ ਤੇ ਫਿਰ ਅਗਲੀ ਕਾਰਵਾਈ ਅਸੀਂ ਉਹ ਲਿਖਾਂਗੇ, ਪ੍ਰੋਗਰਾਮ ਲਿਖਾਂਗੇ। ਹੁਣ ਪ੍ਰੋਗਰਾਮ ਕਿਸ ਤਰ੍ਹਾਂ ਦਾ ਉਹ ਲਿਖਣਗੇ ਇਹ ਤੇ ਮੇਰੇ ਖਿਆਲ ਦੇ ਨਾਲ ਸੋਚ ਕੇ ਦੱਸਣਗੇ, ਕਿਉਂਕਿ ਉਹਨਾਂ ਨੂੰ ਕਾਫੀ ਵਿਚਾਰ ਵਿਮਰਸ਼ ਕਰਨਾ ਪੈਣਾ ਤਗੜਾ ਪਿੱਛੇ। ਤਾਂ ਉਹ ਕਹਿੰਦੇ ਆ ਕਿ 1.5 ਮਹੀਨਾ ਅਸੀਂ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਪ੍ਰੋਗਰਾਮ ਉਹ ਲਿਖਾਂਗੇ। ਸੋ ਇਹ ਮਾਮਲਾ ਤੁਹਾਨੂੰ ਪਤਾ ਹੀ ਹੈ, ਅੱਗੇ ਵੀ ਆਪਾਂ ਗੱਲਬਾਤ ਕੀਤੀ ਸੀਗੀ ਕਿ ਰਾਜੋਆਣਾ ਦਾ ਮਾਮਲਾ ਜਿਹੜਾ 2012 ਦੇ ਵਿੱਚ ਰਾਸ਼ਟਰਪਤੀ ਕੋਲ ਗਿਆ ਸੀਗਾ, ਉਹ ਬਾਅਦ ਦੇ ਵਿੱਚ ਹੋਮ ਮਿਨਿਸਟਰੀ ਕੋਲ ਭੇਜਿਆ ਗਿਆ ਸੀ। ਹੋਮ ਮਿਨਿਸਟਰੀ 'ਚ ਜਿਉਂਦਾ ਤਿਉਂ ਪਿਆ। ਤੇ ਹੁਣ ਜਦੋਂ ਭੁੱਖ ਹੜਤਾਲ ਵਾਲਾ ਮਾਮਲਾ ਸਾਹਮਣੇ ਆਇਆ ਫਿਰ ਇਹਨਾਂ ਨੇ ਭੱਜ ਨੱਠ ਕਰਕੇ ਭੁੱਖ ਹੜਤਾਲ ਤੇ ਖਤਮ ਕਰਾ ਲਈ ਆ। ਪਰ ਹੁਣ 1.5 ਮਹੀਨੇ ਦਾ ਅਲਟੀਮੇਟਮ ਦਿੱਤਾ, ਦੇਖੋ ਕੀ ਬਣਦਾ। ਜੇ ਨਹੀਂ ਤੇ ਸ਼ਾਇਦ ਫਿਰ ਭੁੱਖ ਹੜਤਾਲ ਰਾਜੋਆਣਾ ਸਾਹਿਬ ਤੇ ਰਖਾ ਦੇਣਗੇ ਤੇ ਉਸ ਤੋਂ ਬਾਅਦ ਹੋ ਸਕਦਾ ਕਿ ਬਰੋਬਰ ਜਾਂ ਆਪ ਵੀ ਕੋਈ ਮੋਰਚਾ ਲਾ ਲੈਣ, ਕਿਉਂਕਿ ਮੋਰਚਾ ਇੱਕ ਇਹਨਾਂ ਦੇ ਵਿਰੁੱਧ ਵੀ ਚੱਲੀ ਜਾਂਦਾ। ਉਸ ਮੋਰਚੇ ਬਾਰੇ ਤੇ ਜਾ ਕੇ ਸੰਸਦ ਦੇ ਵਿੱਚ ਵੀ ਇਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਬੋਲ ਆਇਆ। ਬਰਗਾੜੀ ਦੇ ਬਰਾਬਰ ਵੀ ਸ਼ਾਇਦ ਹੋ ਸਕਦਾ ਕੋਈ ਪ੍ਰੋਗਰਾਮ ਦਿੱਤਾ ਜਾਵੇ। ਜਿਹੜੇ ਹਾਲਾਤ ਬਣਦੇ ਪਏ ਆ, ਹਾਲਾਤ ਉਪਜਦੇ ਪਏ ਆ, ਇਸ ਤਰ੍ਹਾਂ ਹੀ ਜਾਪਦਾ ਕਿ ਜੇ ਇੱਧਰੋਂ ਬਰਗਾੜੀ ਵਾਲਾ ਮੋਰਚਾ ਕੋਈ ਖਤਮ ਨਾ ਹੋਇਆ ਤਾਂ ਫਿਰ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਵੀ ਦਿੱਤਾ ਜਾਵੇ। ਖੈਰ ਇਹ ਸਾਰੀਆਂ ਗੱਲਾਂ ਹਾਲੇ ਕਲਪਨਿਕ ਨੇ, ਕੀ ਹੁੰਦਾ ਕੀ ਨਹੀਂ ਦੇਖੋ। ਪਰ ਅੱਜ ਕਾਫੀ ਸਖਤ ਮਿਜ਼ਾਜੀ ਦਿਖਾਈ ਆ ਜਥੇਦਾਰ ਸਾਹਿਬ ਨੇ। ਇਹ ਵੀ ਕਿਹਾ, ਕਹਿੰਦੇ ਕਿ ਹੁਣ ਸਿੱਖ ਦੀ ਪਰਿਭਾਸ਼ਾ ਅਦਾਲਤਾਂ ਥੋੜ੍ਹੀ ਇੱਕ ਤੈਅ ਕਰਨਗੀਆਂ। ਯਾਨੀ ਹੈਲਮਟ ਦਾ ਮਾਮਲਾ ਸੀਗਾ, ਉਹ ਕਹਿੰਦੇ ਆ ਕਿ ਅਸੀਂ ਹੁਣ IGPC ਨੂੰ ਹੁਕਮ ਦਿੱਤੇ ਆ ਕਿ ਭਾਈ ਜਾਓ ਤੁਸੀਂ ਕਾਨੂੰਨੀ ਲੜਾਈ ਲੜੋ। ਤੇ ਲੋਕ ਕਹਿੰਦੇ ਆ ਕਿ ਕਾਨੂੰਨੀ ਲੜਾਈ ਲੜਨੀ ਸੀ ਤੇ ਬੀਬੀ ਜਗੀਰ ਕੌਰ ਕਾਹਤੋਂ ਫਿਰ ਆ ਦੂਜੀਆਂ ਲੜਾਈਆਂ ਲੜੀ ਜਾਂਦੀ ਸੀਗੀ। ਉਹਨੇ ਤੇ ਬਿਆਨ ਦੇ ਕੇ ਤੈਅ ਲਾਈ ਹੋਈ ਆ ਕਿ ਏਦਾਂ ਕਰ ਦਿਆਂਗੇ ਉੱਦਾਂ ਕਰ ਦਿਆਂਗੇ। ਜੇ ਹੈਲਮਟ ਦਾ ਮਸਲਾ ਵਿਚਾਰਨਾ ਹੀ ਫਿਰ ਸੁਪਰੀਮ ਕੋਰਟ ਚਲੇ ਜਾਂਦੇ। ਖੈਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੇ ਅੱਜ ਵਿਚਾਰੀਆਂ। ਇਸ ਤੋਂ ਇਲਾਵਾ ਇਸ ਜਿਹੜੀ ਇਕੱਤਰਤਾ ਹੋਈ ਹੈ ਸਿੰਘ ਸਾਹਿਬਾਨ ਦੀ, ਇਸ ਇਕੱਤਰਤਾ 'ਚ ਇਹਨਾਂ ਨੇ ਇੱਕ ਫੈਸਲਾ ਹੋਰ ਲਿਆ ਕਿ ਗੰਗਾਨਗਰ ਦੇ ਪਿੰਡ ਬੁੱਢਾ ਚੌੜ ਜਿਹੜਾ ਉੱਥੇ ਗੁਰਦੁਆਰਾ, ਉਹਦੀਆਂ ਕਮੇਟੀਆਂ ਜਿਹੜੀਆਂ ਉਹ ਭੰਗ ਕਰ ਦਿੱਤੀਆਂ ਗਈਆਂ। 6 ਮਹੀਨੇ ਅੰਦਰ ਕਹਿੰਦੇ ਕਿ ਸਹਿਮਤੀ ਦੇ ਨਾਲ ਜੋ ਕਮੇਟੀਆਂ ਵਗੈਰਾ ਜਾਂ ਕਮੇਟੀ ਹੈ ਉਹ ਦੁਬਾਰਾ ਬਣਾਈ ਜਾਊਗੀ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਦਾ ਜਿਹੜਾ ਚੱਲਦਾ ਪਿਆ ਸੀ ਟਕਰਾਓ, ਫਿਰ ਸਤਿਕਾਰ ਕਮੇਟੀ ਵੀ ਸੀਗੀ ਉਹਦੇ ਵਿੱਚ। ਤਾਂ ਇਹਨਾਂ ਨੂੰ ਵੀ ਇਹਨਾਂ ਨੇ ਆਦੇਸ਼ ਦਿੱਤਾ ਕਿ ਦੂਸ਼ਣਬਾਜ਼ੀ ਆਪੋ ਵਿੱਚ ਦੀ ਹੈ ਜਿਹੜੀ ਉਹ ਘੱਟ ਕੀਤੀ ਜਾਵੇ। ਸੋ ਦੂਸਰਾ ਮਸਲਾ ਜਿਹੜਾ ਉਹ ਨਰਿੰਦਰ ਮੋਦੀ ਦੀ ਦਸਤਾਰ ਦੀ ਬੇਅਦਬੀ ਵਾਲਾ, ਉਹ ਕਹਿੰਦੇ ਆ ਕਿ ਇਹਦੇ ਤੇ ਫਿਰ ਆਪਾਂ ਚਰਚਾ ਨਾ ਜਿਹੜੀ ਉਹ ਠਹਿਰ ਕੇ ਕਰ ਲਾਂਗੇ। ਮਤਲਬ ਨਰਿੰਦਰ ਮੋਦੀ ਦੀ ਦਸਤਾਰ ਵਾਲਾ ਮਾਮਲਾ ਜਦੋਂ ਆਇਆ, ਕਹਿੰਦੇ ਕਿ ਆਹ ਚੀਜ਼ਾਂ ਆਪਾਂ ਨਿਬੇੜ ਲਈਏ, ਮੋਦੀ ਸਾਹਿਬ ਵਾਲਾ ਜਿਹੜਾ ਮਾਮਲਾ ਹੈ ਨਾ ਉਹ ਆਪਾਂ ਠਹਿਰ ਕੇ ਵਿਚਾਰ ਲਵਾਂਗੇ। ਤਾਂ ਕਦੋਂ ਉਹ ਠਹਿਰ ਕੇ ਵਿਚਾਰਿਆ ਜਾਊਗਾ ਉਹਦੇ ਲਈ ਆਪਾਂ ਠਹਿਰ ਜਾਂਦੇ ਹਾਂ। ਬਿਲਕੁਲ ਜੀ, ਠਹਿਰ ਦੀ ਵੇਟ ਕਰਨੀ ਪੈਣੀ ਆ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਸਾਧ ਦੇ ਕੁਕਰਮਾਂ ਤੇ ਪੈਸੇ ਨਹੀਂ ਪਾਇਆ ਪਰਦਾ। ਦੇਖੋ ਦੁਆਬੇ ਦੀ ਖਬਰ ਆ, ਇਸ ਖਬਰ ਨੇ ਵਾਹਵਾ ਹਲਚਲ ਮਚਾਈ ਹੋਈ ਆ। ਦੱਸਦੇ ਆ ਕਿ ਉੱਥੇ ਇੱਕ ਡੇਰਾ ਸੰਚਾਲਕ ਸੀਗਾ, ਕੋਈ ਜੋੜਾ ਉਹਦੇ ਕੋਲ ਚਲੇ ਗਿਆ, ਉਹਨਾਂ ਦੇ ਬੱਚੇ ਦੇ ਸੱਟ ਲੱਗੀ ਸੀਗੀ ਤੇ ਉਸ ਬੰਦੇ ਨੇ ਜਿਵੇਂ ਇਹਨਾਂ ਦਾ ਚੱਲਦਾ ਭਰਮ ਜਾਲ ਵਿਚਾਰ ਕੇ ਧੰਦਾ ਚਲਾਉਂਦੇ ਇਹਦੇ ਤਾਂ ਓਦਾਂ ਹੀ ਇਹਨੇ ਭਰਮ ਜਾਲ ਪਾ ਕੇ ਉਹਨਾਂ ਨੂੰ ਕਹਿਤਾ ਕਿ ਮੁੰਡੇ ਤੇ ਤਾਂ ਉੱਪਰੀ ਸ਼ੈ ਆ। ਸੋ ਉਹਨਾਂ ਨੇ ਇਹਦੇ ਉਪਾਏ ਜਿਹੜੇ ਸੀਗੇ ਉਹ ਦੱਸੇ, ਉਹ ਕਰਨੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਇੱਕ ਰਾਤ ਇਹਨੇ ਬੁਲਾ ਲਿਆ
ਫਿਰ ਬਾਪ ਬੇਟੇ ਨੂੰ ਅੱਡ ਕਰਕੇ ਤੇ ਉਸ ਬੀਬੀ ਦੇ ਨਾਲ ਜ਼ਬਰ ਜਨਾਹ ਕੀਤਾ। ਫਿਰ ਉਸ ਤੋਂ ਬਾਅਦ ਕਹਿੰਦਾ ਕਿ ਭੂਤ ਬਹੁਤ ਵੱਡਾ, ਚਿੰਤਪੁਰਨੀ ਜਾ ਕੇ ਪੂਜਾ ਕਰਨੀ ਪੈਣੀ। ਫਿਰ ਬੀਬੀ ਨੂੰ ਉੱਥੇ ਲੈ ਗਿਆ। ਉੱਥੇ ਜਦੋਂ ਉਹਦੇ ਨਾਲ ਜ਼ਬਰ ਜਨਾਹ ਕੀਤਾ ਤਾਂ ਉਹਨੇ ਘਰੇ ਆ ਕੇ ਦੱਸ ਦਿੱਤਾ ਕਿ ਬਾਬਾ ਜ਼ਬਰਦਸਤੀ ਕਰਦਾ। ਉਸ ਤੋਂ ਬਾਅਦ ਰੌਲਾ ਪੈ ਗਿਆ। ਹੁਣ ਦੱਸਦੇ ਆ ਕਿ ਜਿਹੜੇ ਦੇ ਕੇਲੇ ਚਾਟੜੇ ਸੀ ਜਾਂ ਜਿਹੜੇ ਛੁੱਟ ਭਈਏ ਜਿਹੇ ਆਗੂ ਹੁੰਦੇ ਪਿੰਡਾਂ 'ਚ, ਨਾ ਇੱਧਰ ਦੇ ਨਾ ਉੱਧਰ ਦੇ, ਨਾ ਪਿੰਡਾਂ 'ਚ ਨਾ ਤੇਰਾਂ 'ਚ ਨਾ ਪਲੇਰਾਂ 'ਚ ਨਾ ਸਪੇਰਾਂ 'ਚ ਨਾ ਟੋਕਰੀ 'ਚ ਨਾ ਬੇਰਾਂ 'ਚ, ਜਿਨ੍ਹਾਂ ਦਾ ਹਾਲ ਇਸ ਤਰ੍ਹਾਂ ਦਾ ਹੁੰਦਾ 5000 ਉੱਤੋਂ ਖਾ ਲਿਆ ਘੜਾ ਫੜਾ ਕੇ, 5000 ਉੱਤੋਂ ਖਾ ਲਿਆ ਘੜਾ ਛੜਾ ਕੇ। ਉਸ ਤਰ੍ਹਾਂ ਦੇ ਲੀਡਰ ਵੀ ਵਿੱਚ ਪੈ ਗਏ ਨਾਲ। ਇਹਦੇ ਜਿਹੜੇ ਕੇਲੇ ਚਾਟੜੇ ਸੀ ਇਹਨਾਂ ਨੇ 10 ਲੱਖ ਰੁਪਈਆ ਦੇ ਕੇ ਤੇ ਮਾਮਲਾ ਠੱਪ ਕਰਾ ਲਿਆ। ਹੁਣ ਕਮਾਲ ਦੀ ਗੱਲ ਇਹ ਆ ਕਿ ਲੋਕ ਕਹਿੰਦੇ ਆ ਕਿ ਪੁਲਿਸ ਦੇ ਕੋਲ ਵੀ ਕੰਪਲੇਂਟ ਗਈ ਸੀਗੀ ਤੇ ਫਿਰ ਪੁਲਿਸ ਦੇ ਕੋਲ ਗਈ ਕੰਪਲੇਂਟ ਜਿਹੜੀ ਆ ਉਹ ਇਸ ਤਰ੍ਹਾਂ ਬਾਹਰ ਦੀ ਬਾਹਰ ਮਾਮਲਾ ਬਲਾਤਕਾਰ ਦਾ ਹੋਵੇ ਤੇ ਰਾਜੀਨਾਮਾ ਕਰ ਜਾਵੇ ਕੰਪਲੇਂਟ ਦੇ ਵਿੱਚ। ਇਹ ਬੜੀ ਅਲੋਕਾਰੀ ਦੀ ਗੱਲ ਆ। ਲੋਕ ਕਹਿੰਦੇ ਆ ਕਿ ਪੁਲਿਸ ਵੀ ਬਹਿ ਗਈ ਜਿੱਦਾਂ ਪੀੜਤ ਪਰਿਵਾਰ ਬੈਠਾ, ਕਿਉਂਕਿ ਹਾਂ ਜਿਹੜੇ ਹਰੇ ਨੀਲੇ ਲਿਸ਼ਕਵੇਂ ਨੋਟ ਹੁੰਦੇ ਇਹਨਾਂ ਦਾ ਬੋਝ ਬੜਾ ਪੈ ਜਾਂਦਾ ਕਈ ਵਾਰੀ ਸਿਰ ਤੇ। ਪਰ ਇਸ ਮਾਮਲੇ ਦੇ ਵਿੱਚ ਜਿਹੜਾ ਉੱਥੋਂ ਦਾ SSP ਹੁਸ਼ਿਆਰਪੁਰ ਦਾ, ਉਹ ਕਹਿੰਦਾ ਕਿ ਵਾਕਿਆ ਪੁਲਿਸ ਕੋਲ ਸ਼ਿਕਾਇਤ ਆਈ ਸੀਗੀ ਔਰ ਅਸੀਂ ਸੰਬੰਧਿਤ ਥਾਣੇ ਨੂੰ ਇਹ ਮਾਰਕ ਕੀਤੀ ਆ। ਇਹਦਾ ਮਤਲਬ ਆ ਕਿ ਇਹਨਾਂ ਨੇ ਕਿਤੇ ਨਾ ਕਿਤੇ ਅਣਗਹਿਲੀ ਵਰਤੀ ਆ ਜਾਂ ਇਹਨਾਂ ਨੇ ਨੋਟ ਖਾ ਕੇ ਜਾਣ ਬੁੱਝ ਕੇ ਇਸ ਸ਼ਿਕਾਇਤ ਤੋਂ ਆਪਣੇ ਆਪ ਨੂੰ ਪਾਸੇ ਕਰ ਲਿਆ ਤੇ ਜਾਂ ਇਹਨਾਂ ਨੇ ਵੀ ਹੋ ਸਕਦਾ ਕਿ ਕਿਤੇ ਨਾ ਕਿਤੇ ਵਿੱਚ ਹਿੱਸੇਦਾਰੀ ਲੈ ਲਈ ਹੋਵੇ, ਇਹਨਾਂ ਨੇ ਵੀ ਆਪਣਾ ਹਿੱਸਾ ਰੱਖ ਕੇ ਤੇ ਰਾਜੀਨਾਮਾ ਕਰਾ ਦਿੱਤਾ ਹੋਵੇ। ਸੋ SSP ਕਹਿੰਦਾ ਕਿ ਹੁਣ ਜਾਂਚ ਪੜਤਾਲ ਕਰਵਾਵਾਂਗੇ, ਪਰ ਇਹਦੀ ਚਰਚਾ ਬਹੁਤ ਆ, ਬਹੁਤ ਜ਼ਿਆਦਾ ਚਰਚਾ ਕਿ ਇਹ ਸਾਰੇ ਦੇਖ ਲਓ ਕਿ ਕਿਸ ਤਰ੍ਹਾਂ ਜਿਹੜੇ ਵਿੱਚ ਵਿਚੋਲੇ ਪੈਂਦੇ ਆ, ਚਾਹੇ ਉਹ ਚੇਲੇ ਚਾਟੜੇ ਹੋਣ, ਚਾਹੇ ਉਹ ਪੁਲਿਸ ਵਾਲੇ ਹੋਣ, ਚਾਹੇ ਅਸ਼ੁਕ ਭਈਆ ਨੇਤਾ ਹੋਣ, ਜਿਹੜੇ ਆ ਇਹ ਜ਼ਮੀਰ ਮਾਰ ਕੇ ਦੇਖੋ ਕਿਸ ਤਰ੍ਹਾਂ ਇੱਕ ਬਲਾਤਕਾਰੀ ਨੂੰ ਬਚਾਉਂਦੇ ਪਏ। ਜੀ ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬ।